ਉਹ ਕਹਿੰਦੇ ਸਨ ਕਿ ਮੋਟਰਵੇ ਜਿਹੜੀ ਜਿਹੋ ਜਿਹੀ ਇੱਥੇ ਵੇ ਨਾ ਉਹੋ ਜਿਹੀ ਕੈਨੇਡਾ ਦੇ ਨਾਲ ਮੈਚ ਕਰਦੀ ਹੈ, ਲੇਕਿਨ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਤੋਂ ਵੀ ਚੰਗੀ ਮੋਟਰਵੇ। ਐਸਾ ਹੈ ਜਾਂ ਸਿਰਫ ਵੀਡੀਓ? ਮੈਂ ਉਹਦੀ ਗੱਲ 'ਚ ਹੋਰ ਵਾਧਾ ਕਰ ਦਿੰਦਾ ਜੀ, ਵਾਕਈ ਸਹੀ ਗੱਲ ਉਹਨਾਂ ਦੀ। ਜਿਹੜੇ ਮੋਟਰਵੇ ਆ, ਜਿਹੜਾ ਆਪਣਾ ਕਰਾਚੀ ਵਾਲਾ ਮੋਟਰਵੇ ਹੁਣ ਬਣ ਗਿਆ ਵਾ, ਮੁਲਕਾਂ ਦੀ ਹੁਕੂਮਤ ਪੋਜ਼ੀਟਿਵ ਪੋਲੀਟਿਕਸ ਕਰਨ ਤਾਂ ਦੁਨੀਆ ਦੇ ਉੱਤੇ ਰਾਜ ਕਰ ਸਕਦੇ ਆ। ਸਹੀ ਗੱਲ, ਠੀਕ ਹੈ ਨਾ ਜੀ। ਉਹ ਜਿੰਨਾ ਕਿ ਇੱਥੇ ਨੈਚੁਰਲ ਰਿਸੋਰਸ ਜਿਹੜੇ ਹੈਗੇ ਆ, ਜਿੰਨਾ ਕਿ ਇੱਥੇ ਫੂਡ ਆ, ਦੇਖੋ ਪਾਕਿਸਤਾਨ ਨੂੰ ਜਿਹੜੀ ਚੀਜ਼ ਚਾਹੀਦੀ ਆ ਉਧਰੋਂ ਤੇ ਉਹ ਵਾਇਆ ਦੁਬਈ ਆ ਰਹੀ ਆ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਦੋਸਤੋ, ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਬਹੁਤ ਸਾਰੇ ਦੋਸਤ ਕਮੈਂਟ ਕਰ ਰਹੇ ਸੀ ਵੀ ਇਹਦਾ ਸੈਕਿੰਡ ਪਾਰਟ ਲੈ ਕੇ ਆਓ। ਸੋ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਜਿਹਦਾ ਨਾਮ ਸੀਗਾ ਪਾਕਿਸਤਾਨ ਆ ਕੇ ਕਿਸਮਤ ਖੁੱਲ ਗਈ ਗੱਲਬਾਤ, ਤੇ ਐਪੀਸੋਡ ਨੰਬਰ ਹੈਗਾ ਜੀ 17। ਚੈਨਲ ਦਾ ਨਾਮ ਹੈਗਾ ਸੁਣੋ ਪੰਜਾਬ। ਬਹੁਤ ਹੀ ਵਧੀਆ ਤੇ ਖੂਬਸੂਰਤ ਇਹਨਾਂ ਦਾ ਪੋਡਕਾਸਟ ਹੁੰਦਾ। ਗੱਲਾਂ ਬਾਤਾਂ ਸਾਰੀਆਂ ਪੰਜਾਬ ਨਾਲ, ਪੰਜਾਬ ਦੀ ਮਾਂ ਬੋਲੀ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਨੇ। ਤੇ ਪਹਿਲੇ ਪਾਰਟ ਵਿੱਚ ਇਹਨਾਂ ਨੇ ਦੱਸਿਆ ਕਿ ਮੈਂ ਪਾਕਿਸਤਾਨ 40 ਵਾਰੀ ਆ ਗਿਆ ਵਾਂ, 40ਵੀਂ ਵਾਰੀ ਆਇਆ ਵਾਂ, ਤੇ ਇਹ ਜਥੇ ਲੈ ਕੇ ਆਉਂਦੇ ਨੇ, ਨਨਕਾਣਾ ਸਾਹਿਬ ਜਥੇ ਲੈ ਕੇ ਆਉਂਦੇ ਨੇ, ਤੇ ਹੋਰ ਵੀ ਸਾਰਾ ਜਿਹੜਾ ਪਾਕਿਸਤਾਨ ਨਾਲ ਕਮਾਉਂਦੇ ਨੇ। ਮੇਨ ਇਹਨਾਂ ਦਾ ਟੂਰਿਸਟ ਦਾ ਜਿਹੜਾ ਆ ਬਿਜ਼ਨਸ ਆ, ਉਹਨਾਂ ਨੇ ਆਪ ਦੱਸਿਆ ਕਿ ਮੇਰਾ ਟੂਰਿਸਟ ਦਾ ਬਿਜ਼ਨਸ ਆ। ਪਹਿਲੀ ਵਾਰੀ ਜਦੋਂ ਆਏ ਸੀਗੇ ਮੈਂ ਇਕੱਲਾ ਆਇਆ ਸੀਗਾ, ਦੂਸਰੀ ਵਾਰ ਮੇਰੇ ਨਾਲ 6 ਬੰਦੇ ਆਏ, ਤੀਸਰੀ ਵਾਰੀ ਉਹ 100 ਹੋ ਗਏ, 200 300 400 ਤੱਕ ਬੰਦਾ ਇਹਨਾਂ ਦੇ ਨਾਲ ਹੁਣ ਆਉਂਦਾ ਆ। ਸੋ ਬਹੁਤ ਹੀ ਇੰਟਰਸਟਿੰਗ ਵੀਡੀਓ ਲੱਗੀ ਆ। ਨਾਲ ਇਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਇੱਕ ਟੈਬੂ ਬਣਿਆ ਹੈ ਪਾਕਿਸਤਾਨ ਨੂੰ ਲੈ ਕੇ ਕਿ ਜੇ ਇਸ ਕੰਟਰੀ 'ਚ ਆਪਾਂ ਜਾਵਾਂਗੇ ਸਾਡਾ ਵੀਜ਼ਾ ਨਹੀਂ ਲੱਗਣਾ, ਉਹ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਜੇ ਤੁਸੀਂ ਸੱਚੇ ਮਨ ਆਪਣੇ ਗੁਰੂ ਘਰ ਆਉਂਦੇ ਹੋ ਤੇ ਤੁਹਾਡੇ ਨਾਲ ਕੁਝ ਵੀ ਮਾੜਾ ਨਹੀਂ ਹੋ ਸਕਦਾ। ਤੇ ਬਾਕੀ ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਕੀਤੀਆਂ ਤੇ ਹੋਰ ਵੀ ਕਰਨੀਆਂ ਨੇ, ਤੇ ਸਾਡੇ ਨਾਲ ਜੁੜੇ ਰਹਿਣਾ ਐਂਡ ਤੱਕ। ਬਹੁਤ ਇੰਟਰਸਟਿੰਗ ਵੀਡੀਓ ਹੈ। ਇਹਨਾਂ ਦਾ ਕਹਿਣ ਦਾ ਮਤਲਬ ਵੀ ਜਦੋਂ ਆਪਾਂ ਕਿਤੇ ਇਤਿਹਾਸਿਕ ਜਗ੍ਹਾ ਤੇ ਜਾਂਦੇ ਆ, ਕਿਉਂਕਿ ਸਾਡਾ ਉੱਥੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਿਕ ਸਥਾਨ ਆ, ਤੇ ਆਪਾਂ ਸਿਰਫ ਉੱਥੇ ਮੱਥਾ ਟੇਕਣ ਵਾਸਤੇ, ਯਾਤਰਾ ਕਰਨ ਵਾਸਤੇ ਜਾਂਦੇ ਆ, ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਤੇ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਸਪੈਸ਼ਲੀ ਆਪਣੇ ਆਥੋਰਾਈਜ਼ ਕੀਤਾ ਹੋਇਆ ਆ, ਸੋ ਅਸੀਂ ਉਹ ਤੇ ਲੀਗਲ ਤਰੀਕੇ ਨਾਲ ਜਾਂਦੇ ਆ ਸਾਰੇ। ਸੋ ਬਹੁਤ ਵਧੀਆ ਤੇ ਸੇਫ ਤਰੀਕਾ ਹੈ, ਕਿਉਂਕਿ ਇੰਡੀਅਨ ਗਵਰਨਮੈਂਟ ਨੇ ਇਹ ਇਜਾਜ਼ਤ ਦਿੱਤੀ ਹੋਈ ਆ। ਸੋ ਬਹੁਤ ਵਧੀਆ ਲੱਗੀ ਗੱਲ। ਤੇ ਅੱਗੇ ਸੁਣਦੇ ਇਹਨਾਂ ਦੇ ਪੋਡਕਾਸਟ, ਹੋਰ ਵੀ ਵਧੀਆ ਵਧੀਆ ਗੱਲਾਂ ਬਾਤਾਂ ਇਹ ਕਰਨਗੇ, ਤੇ ਸਾਡੇ ਐਂਡ ਤੱਕ ਜੁੜੇ ਰਹੋ। ਕਰਦੇ ਹਾਂ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ ਚ। ਸਾਰੇ ਨੇ ਇਹਨਾਂ ਨੂੰ ਨੇੜੇ ਨਾ ਹੁੰਦੇ ਹੀ ਹੈ, ਲੇਕਿਨ ਉਹ ਕੰਮ ਤੁਸੀਂ ਕਾਮਯਾਬ ਨਹੀਂ ਹੋ ਰਹੇ, ਨਾ ਉਹਨਾਂ ਨੇ ਹੋਣਾ ਇਨਸ਼ਾਅੱਲਾ। ਤੁਸੀਂ ਉਹਨਾਂ ਦੀ ਗੱਲਾਂ 'ਚ ਨਾ ਆਓ, ਪਾਕਿਸਤਾਨ ਆਓ। ਜਿਹੜੇ ਪਾਕਿਸਤਾਨ ਦੇ ਲੋਕ ਨੇ ਉਹ ਜਾਣਾ ਚਾਹੁੰਦੇ ਨੇ, ਉਹਨਾਂ ਦਾ ਪਿਛੋਕੜ ਨਹੀਂ ਚਾਹੁੰਦੇ। ਮੇਰਾ ਨਾ ਜਿਹੜਾ ਮੈਂ ਇੱਥੇ ਰਿਲੀਜੀਅਸ ਟੂਰਿਜ਼ਮ ਸ਼ੁਰੂ ਕੀਤੀ ਸੀ, ਮੇਰਾ ਮਕਸਦ ਵੀ ਇਹ ਸੀ ਕਿ ਸਾਡੀ ਯੂਥ ਨੂੰ, ਸਾਡੇ ਨਾਲ ਇਸ ਸਾਲ ਵੀ ਜਿਹੜੇ ਹੈਗੇ 5-6 ਜਿਹੜੇ ਹੈਗੇ ਆ ਯੂਥ ਆਏ, ਹਰ ਸਾਲ ਹੀ ਆਉਂਦੇ ਆ, ਔਰ ਮੈਂ ਸਪੈਸ਼ਲ ਡਿਸਕਾਊਂਟ ਉਹਨਾਂ ਬੱਚਿਆਂ ਲਈ ਦਿੰਦਾ ਹੁੰਦਾ, ਪਰਿਵਾਰ ਨੂੰ ਜਿਹੜਾ ਬੱਚਿਆਂ ਨੂੰ ਨਾਲ ਲੈ ਕੇ ਆਉਂਦਾ ਵਾ। ਮੈਂ ਕਈ ਵਾਰ ਇੱਥੋਂ ਤੱਕ ਵੀ ਆਫਰ ਕਰ ਦਿੰਦਾ ਕਿ ਤੁਹਾਡੇ ਕੋਲ ਜੇ ਤੁਸੀਂ ਬੱਚਿਆਂ ਨੂੰ ਲੈ ਕੇ ਆ ਰਹੇ ਹੋ, ਤੁਹਾਡੇ ਕੋਲ ਪੈਸੇ ਦੀ ਕਮੀ ਆ, ਤੁਸੀਂ ਨਹੀਂ ਵੀ ਦੇ ਸਕਦੇ ਤਾਂ ਵੀ ਕੋਈ ਗੱਲ ਨਹੀਂ, ਆਓ। ਜੇ ਤੁਸੀਂ ਉਹਨੂੰ ਮੈਨੂੰ ਕਿਸ਼ਤਾਂ 'ਚ ਦੇ ਸਕਦੇ ਹੋ, ਸਾਲ 2 ਸਾਲ 5 ਸਾਲ ਹੌਲੀ ਹੌਲੀ ਕਰਕੇ ਤੁਸੀਂ ਦੇਣੇ, ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਆਪਣੇ ਬੱਚਿਆਂ ਨੂੰ ਲਿਆ ਕੇ, ਕਿਉਂਕਿ ਜਿਹੜੀ ਦੇਸ਼ ਦੀ, ਕੌਮ ਦੀ ਜਾਂ ਵਾਗਡੋਰ ਹੈ ਨਾ ਜੀ, ਸਾਡੇ ਯੂਥ ਨੇ ਸਾਂਭਣੀ ਹੈ। ਕੈਨੇਡਾ ਵਾਸਤੇ ਵੀ ਇਹ ਵਾਲੀ ਆਪਸ਼ਨ ਹੈ ਕਿ ਨਹੀਂ? ਸੇਮ ਕੈਨੇਡੀਅਨ ਦੀ ਵੀ ਸੇਮ ਸਾਰਾ ਕੁਝ ਜਿਹੜਾ ਹੈਗਾ ਵਾ, ਜਿੱਥੋਂ ਮਰਜ਼ੀ ਕੋਈ ਆਵੇ ਨਾ, ਚੜ੍ਹਦੇ ਵਾਲੇ ਵੀ ਕੋਈ ਨਹੀਂ, ਲੈਂਦੇ ਵਾਲੇ ਵਾਸਤੇ ਆਵੇ, ਸਾਰਿਆਂ ਲਈ ਹੈ ਜੀ। ਫਿਰ ਤੇ ਮੈਂ ਇੰਸਟਾਲਮੈਂਟ ਤੇ ਵੀਜ਼ਾ ਲਵਾਉਣੀ ਹੈ, ਮੈਂ ਚੱਲਣੀ ਹੈ ਕਿਤੇ ਬਾਹਰ। ਜੀ ਬਿਲਕੁਲ ਬਿਲਕੁਲ। ਮੈਂ ਜ਼ਰਾ ਲਾਈਟਰ ਨੋਟ ਤੇ ਮੈਂ ਕਿਹਾ ਤੁਹਾਡਾ ਬਹੁਤ ਜ਼ਬਰਦਸਤ, ਬਹੁਤ ਚੰਗਾ ਕੰਮ ਕਰਦੇ ਹੋ ਫਿਰ ਤੁਸੀਂ, ਕਿ ਜਿਹੜਾ ਬੱਚਿਆਂ ਨੂੰ ਲੈ ਕੇ ਆਉਂਦਾ। ਕਿਉਂਕਿ ਅਗਰ ਤੁਸੀਂ ਆਪਣੀ ਯੂਥ ਨੂੰ, ਆਪਣੀ ਆਉਣ ਵਾਲੀ ਨਸਲ ਨੂੰ ਇਹ ਚੀਜ਼ਾਂ ਵਹਾਓਗੇ, ਪਿਆਰ ਪੈਦਾ ਕਰੋਗੇ, ਤਾਂ ਤੁਹਾਨੂੰ ਪਤਾ ਚੱਲੇਗਾ ਨਾ ਕਿ ਇਹ ਬਾਬੇ ਦੀ ਧਰਤੀ ਹੈ, ਇੱਥੋਂ ਦੇ ਲੋਕ ਕੈਸੇ ਨੇ। ਜਿਹੜਾ ਇੱਕ ਨਾ ਇਸਲਾਮ ਦੇ ਵਿੱਚ ਮੁਸਲਮਾਨ ਦੇ ਲਈ ਜਿਹੜਾ ਮੱਕੇ ਤੇ ਮਦੀਨੇ ਦੇ ਲਈ ਪਿਆਰ ਆ ਨਾ ਜੀ, ਉਹ ਤੁਹਾਡਾ ਇੱਥੇ ਲਈ, ਉਹ ਸਾਡੇ ਇੱਥੇ ਉਹ ਚੀਜ਼ਾਂ ਵਾ, ਪਰ ਸਾਡੇ ਵਿੱਚ ਉਹ ਅਜੇ ਜਾਗਰਤੀ ਨਹੀਂ ਹੈ। ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਾਓ। ਬਹੁਤ ਇੱਥੇ ਜਾ ਕੇ ਜਿਹੜਾ ਹੈ ਤੁਹਾਨੂੰ ਦੇਖਣ ਵਾਲਾ ਚੀਜ਼ ਮਿਲਦੀ ਆ। ਪਾਕਿਸਤਾਨ ਦੀ ਜਿਹੜੀ ਬਿਊਟੀ ਆ ਨਾ ਜੀ, ਗੁਰਦੁਆਰਿਆਂ ਤੋਂ, ਹਿਸਟੋਰੀਕਲ ਚੀਜ਼ਾਂ ਤੋਂ ਇਲਾਵਾ ਵੀ ਪਾਕਿਸਤਾਨ ਦੇ ਵਿੱਚ ਨੈਚੁਰਲ ਬਿਊਟੀ ਬਹੁਤ ਜ਼ਿਆਦਾ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀਆਂ ਕਿ ਜਦੋਂ ਇੱਥੇ ਲੋਕ ਆਉਂਦੇ ਆ ਉਹ ਕਹਿੰਦੇ ਯਾਰ ਇੰਨਾ ਕੁ ਜ਼ਿਆਦਾ ਦਰਖਤ ਹੈ, ਇੱਥੇ ਪੋਲੂਸ਼ਨ ਨਹੀਂ ਹੈ, ਬਹੁਤ ਘੱਟ ਹੈ। ਲਾਹੌਰ ਦੇ ਵਿੱਚ ਮੋਟਰਸਾਈਕਲ ਜਾਂ ਟੈਂਪੂਆਂ ਕਰਕੇ, ਥੋੜਾ ਬਹੁਤਾ ਆਟੋ ਰਿਕਸ਼ਾ ਕਰਕੇ ਹੈ ਆ, ਬਾਹਰ ਨਿਕਲ ਜਾਓ ਬਿਲਕੁਲ ਨਹੀਂ। ਲਾਹੌਰ ਇੱਥੇ ਡਸਟ ਵਗੈਰਾ ਨਹੀਂ ਹੈ, ਕਿਉਂਕਿ ਦਰਖਤ ਹੀ ਇੰਨੇ ਕੁ ਜ਼ਿਆਦਾ ਵਾ, ਫੁਲਵਾੜੀ ਬੁੱਲ ਬੂਟੇ ਇੰਨੇ ਕੁ ਜ਼ਿਆਦੇ ਆ ਕਿ ਇੱਥੇ ਨਹੀਂ। ਜਦੋਂ ਆਪਾਂ ਵਾਹਗਾ ਬਾਰਡਰ ਟੱਪ ਜਾਂਦੇ ਆ ਤੇ ਉਧਰ ਸੜਕਾਂ ਤੇ ਤੁਹਾਨੂੰ ਦਰਖਤ ਹੀ ਨਹੀਂ ਲੱਭਦਾ ਛੇਤੀ ਕਿਤੇ, ਠੀਕ ਹੈ ਨਾ। ਉਹ ਫਿਰ ਪੋਲੂਸ਼ਨ, ਮਿੱਟੀ ਘੱਟਾ, ਦੂਜਾ ਤੀਜਾ ਸਾਰਾ ਕੁਛ ਉੱਡਣਾ ਵਾ ਉੱਥੇ। ਸੋ ਇਸ ਕਰਕੇ ਜਿਹੜਾ ਹੈਗਾ, ਮੈਂ ਪਾਕਿਸਤਾਨ ਗੌਰਮੈਂਟ ਦਾ ਸਪੈਸ਼ਲ ਤੌਰ ਦੇ ਉੱਤੇ ਧੰਨਵਾਦ ਕਰਦਾ, ਇੱਥੋਂ ਦੇ ਲੋਕਾਂ ਦਾ ਵੀ, ਉਹਨਾਂ ਨੇ ਜਿਹੜਾ ਇਹ ਚੀਜ਼ਾਂ ਨੂੰ ਸਾਂਭਿਆ ਵਾ। ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਧੰਨਵਾਦ। ਅੱਛਾ, ਤੁਸੀਂ ਕਿਹਾ ਨਾ ਖੂਬਸੂਰਤੀ ਬੜੀ ਬਹੁਤ, ਮੈਂ ਕਿਹਾ ਹੋਰ ਕਹਿਣ ਲੱਗੇ ਨਾ ਇੱਥੋਂ ਦੀਆਂ ਕੁੜੀਆਂ ਬਹੁਤ ਖੂਬਸੂਰਤ ਨੇ, ਮੁੰਡੇ ਬੜੇ ਖੂਬਸੂਰਤ ਨੇ। ਸਾਰੀਆਂ ਕੁੜੀਆਂ ਜਿਹੜੀਆਂ ਨਾ ਜੀ, ਸੁਹਾਪਣਾ ਰੱਬ ਨੇ ਦਿੱਤਾ ਵਾ ਔਰਤ ਨੂੰ,
ਸੋ ਕੁੜੀਆਂ ਉਧਰ ਦੀਆਂ ਵੀ ਬਹੁਤ ਸੋਹਣੀਆਂ, ਇੱਧਰ ਦੀਆਂ ਵੀ ਬਹੁਤ ਸੋਹਣੀਆਂ ਵਾ, ਠੀਕ ਹੈ ਨਾ। ਸੋ ਦੋਵੇਂ ਤਰ੍ਹਾਂ ਦਾ ਜਿਹੜਾ ਹੈ ਉਹ ਜਿਹੜਾ ਹੈ ਇੱਥੇ ਲੋਕ ਸੋਹਣੇ ਨੇ, ਲੋਕ ਸਾਰੇ ਸੋਹਣੇ ਆ। ਕਹਿੰਦੇ ਨੇ ਸੋਹਣਾ ਉਹ ਸਨ ਜਿਹੜਾ ਉਹ ਤੁਹਾਡੇ ਅਖਲਾਕ ਚ ਹੁੰਦਾ ਹੈ, ਤੁਹਾਡੇ ਕਿਰਦਾਰ ਚ ਹੁੰਦਾ ਹੈ, ਤੁਸੀਂ ਕਿਸ ਤਰ੍ਹਾਂ ਲੋਕਾਂ ਦੇ ਨਾਲ ਬਿਹੇਵ ਕਰਦੇ ਹੋ, ਕਿਸ ਤਰ੍ਹਾਂ ਚੱਲਦੇ ਹੋ, ਕਿਸ ਤਰ੍ਹਾਂ ਬਹਿੰਦੇ ਹੋ। ਮਹਿਮਾਨਾਂ ਆਮ ਇੱਕ ਕਹਾਵਤ ਹੁੰਦੀ ਸੀ ਕਿ ਜੇ ਤੁਸੀਂ ਚੰਗੇ ਤਾਂ ਸਾਰੇ ਚੰਗੇ, ਜੇ ਤੁਸੀਂ ਸੋਹਣੇ ਤੁਹਾਨੂੰ ਸਾਰੇ ਸੋਹਣੇ ਲੱਗਣਗੇ। ਹਾਂਜੀ, ਤੁਹਾਡਾ ਦਿਲ ਸਾਫ਼ ਹੈ ਤਾਂ ਸਾਰੇ ਲੋਕ ਤੁਹਾਨੂੰ ਚੰਗੇ ਨਜ਼ਰ ਆਉਣਗੇ। ਤੇ ਸਾਨੂੰ ਇਹ ਦੱਸੋ ਕਿ ਜਿਹੜੇ ਇੱਥੋਂ ਦੇ ਲੋਕ ਨੇ ਉਹ ਜਾਣਾ ਚਾਹੁੰਦੇ ਨੇ ਚੜ੍ਹਦੇ ਆਪਣਾ ਪਿਛੋਕੜ ਵੇਖਣ ਵਾਸਤੇ, ਉੱਥੋਂ ਦੇ ਲੋਕਾਂ ਨੂੰ ਤਾਂ ਚਲੋ ਇਬਾਦਤ ਦੇ ਹਿਸਾਬ ਨਾਲ ਉਹਨਾਂ ਦੀ ਧਰਮ ਦੀ ਇੱਕ ਬਹੁਤ ਵੱਡੀ ਇੱਕ ਸਿਗਨੀਫੀਕੈਂਸ ਹੈ ਰਿਲੀਜੀਅਸ, ਜਿਹਦੇ ਬਾਅਦ ਉਹ ਆ ਜਾਂਦੇ ਨੇ। ਪਾਕਿਸਤਾਨੀ ਗਵਰਨਮੈਂਟ ਨੇ ਆਸਾਨੀ ਵੀ ਕੀਤੀ ਹੈ, ਮੋਦੀ ਗਵਰਨਮੈਂਟ ਨੇ ਬਹੁਤ ਮੁਸ਼ਕਿਲਾਤ ਕੀਤੀਆਂ ਨੇ, ਉਹ ਵੀਜ਼ਾ ਨਹੀਂ ਦਿੰਦਾ। ਤੇ ਕੀ ਤੁਸੀਂ ਪੈਗਾਮ ਦੇਣਾ ਚਾਹੋਗੇ? ਇੱਥੋਂ ਦੇ ਲੋਕ ਵੀ ਜਾਣਾ ਚਾਹੁੰਦੇ ਨੇ, ਕੁਝ ਤਾਂ ਮਰ ਜਾਂਦੇ ਨੇ ਇੰਤਜ਼ਾਰ ਕਰ ਕਰਕੇ ਆਪਣੇ ਭੈਣ ਭਰਾਵਾਂ ਨੂੰ ਮਿਲਣ ਵਾਸਤੇ, ਆਪਣੇ ਰਿਸ਼ਤੇਦਾਰ ਰਹੀਏ ਵੀ ਉਹਨਾਂ ਦੇ ਉੱਥੇ ਨੇ, ਲੇਕਿਨ ਉਹ ਪਾਰਟੀਸ਼ਨ ਚ ਲੱਗ ਹੋਏ, ਬਾਅਦ ਚ ਕੁਝ ਅਰਸੇ ਬਾਅਦ ਤਾਲੁਕਾਤ ਮਿਲੇ, ਰਾਬਤੇ ਹੋਏ, ਲੇਕਿਨ ਨਹੀਂ ਜਾ ਸਕਦੇ। ਇਹ ਚਾਹੀਦਾ ਜੀ ਦੋਵਾਂ ਮੁਲਕਾਂ ਦੇ ਲੋਕਾਂ ਨੂੰ, ਜਿਸ ਤਰ੍ਹਾਂ ਪਾਕਿਸਤਾਨ ਖੁੱਲੇ ਦਿਲ ਨਾਲ ਵੀਜ਼ੇ ਦੇ ਰਿਹਾ ਵਾ। ਮੈਂ ਕੱਲ ਪਰਸੋਂ ਹੀ ਦੇਖ ਰਿਹਾ ਸੀਗਾ 130 ਤੋਂ ਉੱਪਰ ਜਿਹੜੇ ਹਿੰਦੂ ਲੋਕ ਜਿਹੜੇ ਹੈਗੇ ਉਹ ਪਾਕਿਸਤਾਨ ਦੀ ਧਰਤੀ ਦੇ ਉੱਤੇ ਆਏ ਆ, ਸੋ ਅੱਗੋਂ ਪਿੱਛੋਂ ਵੀ ਆਉਂਦੇ ਆ। ਤੇ ਇਹ ਇੰਡੀਆ ਗੌਰਮੈਂਟ ਨੂੰ ਵੀ ਜਿਹੜਾ ਚਾਹੀਦਾ ਵਾ ਕਿ ਜਿਹੜੇ ਇੱਥੋਂ ਦੇ ਲੋਕ ਆ ਜਿਨ੍ਹਾਂ ਦੇ ਵੱਡੇ ਵਡੇਰੇ ਉੱਥੇ ਰਹਿ ਗਏ ਜਾਂ ਜਿਹੜੇ ਦੇਖਣਾ ਚਾਹੁੰਦੇ ਆ, ਉੱਥੇ ਜਾਣਾ ਚਾਹੁੰਦੇ ਆ, ਆਪਣੀਆਂ ਦਰਗਾਹਾਂ ਉਹਨਾਂ ਦੀਆਂ ਹੈਗੀਆਂ ਵਾ ਉਹ ਦੇਖਣਾ ਚਾਹੁੰਦੇ ਆ, ਜਾਂ ਸਿੱਖ ਲੋਕ ਜਿਹੜੇ ਉੱਧਰ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਣਾ ਚਾਹੁੰਦੇ ਆ, ਉਹਨਾਂ ਨੂੰ ਵੀ ਜਿਹੜੀ ਮੋਦੀ ਸਰਕਾਰ ਦੀ ਗੱਲ ਕੀਤੀ ਤਾਂ ਉਹ ਤਾਂ ਕੈਨੇਡਾ ਦੇ ਉੱਤੇ ਵੀ ਬੜੀਆਂ ਸਖਤੀਆਂ ਲਾਈਆਂ ਉਹਨਾਂ ਨੇ, ਸਾਡੇ ਲੋਕਾਂ ਦੇ ਉੱਤੇ, ਕੈਨੇਡੀਅਨ ਲੋਕਾਂ ਦੇ ਉੱਤੇ ਖਾਸ ਕਰਕੇ ਕੇਸ ਆਇਆ ਨਾ ਸਾਹਮਣੇ। ਹਾਂਜੀ, ਕੇਸ ਉਹ ਪਹਿਲਾਂ ਵੀ ਥੋੜਾ ਬਹੁਤਾ ਕਰਦੇ ਰਹਿੰਦੇ ਸੀਗੇ, ਥੋੜੀ ਬਹੁਤੀ ਸਖਤੀਆਂ ਕਰਦੇ ਰਹਿੰਦੇ ਸੀ, ਹੁਣ ਕੇਸ ਆ ਗਿਆ ਸਾਹਮਣੇ, ਉਹਨਾਂ ਨੇ ਹੋਰ ਜ਼ਿਆਦਾ ਸਖਤੀਆਂ ਉਹ ਸਿੱਖਾਂ ਦੇ ਉੱਤੇ ਤਾਂ ਕਰਨੀ ਸੀਗੀ, ਪਰ ਦੂਸਰੇ ਜਿਹੜੇ ਲੋਕ ਆ ਕੈਨੇਡੀਅਨ, ਉਹਨਾਂ ਦੇ ਵਿੱਚ ਹਿੰਦੂ ਵੀ ਆ, ਕ੍ਰਿਸਚੀਅਨ ਵੀ ਆ, ਮੁਸਲਮਾਨ ਵੀ ਆ, ਸਾਰੇ ਕੁਝ ਉਹਨਾਂ ਦੇ ਉੱਤੇ ਵੀ ਜਿਹੜੀਆਂ ਹੈਗੀਆਂ ਵਾ ਉਹ ਸਾਰੀਆਂ ਇੱਕੋ ਜਿਹੇ ਫਿਰ ਉਹ ਟਰੀਟ ਕਰਦੇ ਸਾਰਿਆਂ ਨੂੰ। ਚਲੇ ਅਸੀਂ ਤਾਂ ਉਹਨਾਂ ਰਿਕੁਐਸਟ ਹੀ ਕਰ ਸਕਦੇ ਹਾਂ ਹਾਂਜੀ ਕਿ ਤੁਸੀਂ ਜ਼ਰਾ ਆਸਾਨੀਆਂ ਕਰੋ ਤਾਂ ਕਿ ਇੱਥੋਂ ਦੇ ਲੋਕ ਵੀ ਜਾਣਾ ਚਾਹੁੰਦੇ। ਹਾਲਾਂਕਿ ਜੇ ਇਹ ਦੋਵੇਂ ਮੁਲਕ ਰਲ ਕੇ ਚੱਲਣ ਨਾ ਜੀ, ਦੋਵਾਂ ਮੁਲਕਾਂ ਦੀ ਹਕੂਮਤ ਪੋਜ਼ਿਟਿਵ ਪੋਲਿਟਿਕਸ ਕਰਨ ਤਾਂ ਦੁਨੀਆ ਦੇ ਉੱਤੇ ਰਾਜ ਕਰ ਸਕਦੇ ਆ। ਸਹੀ ਗੱਲ, ਠੀਕ ਹੈ ਨਾ ਜੀ। ਉਹ ਜਿੰਨਾ ਕਿ ਇੱਥੇ ਨੈਚੁਰਲ ਰਿਸੋਰਸ ਜਿਹੜੇ ਹੈਗੇ ਆ, ਜਿੰਨਾ ਕਿ ਇੱਥੇ ਫੂਡ ਆ, ਦੇਖੋ ਪਾਕਿਸਤਾਨ ਨੂੰ ਜਿਹੜੀ ਚੀਜ਼ ਚਾਹੀਦੀ ਆ ਉਧਰੋਂ ਤੇ ਉਹ ਵਾਇਆ ਦੁਬਈ ਆ ਰਹੀ ਆ, ਉਹ ਦੁਬਈ ਵਾਲੇ ਬੈਠੇ ਉਹਦਾ ਪ੍ਰੋਫਿਟ ਖਾ ਰਹੇ ਆ, ਜਿਹੜੀ ਇਧਰੋਂ ਜਾਣੀ ਆ ਉਹ ਉਧਰ ਵਾਇਆ ਜਾ ਰਹੀ ਆ, ਜਾਂ ਕਿਸੇ ਹੋਰ ਮੁਲਕ ਦੇ ਜੇ ਸਿੱਧਾ ਨਾਲ ਬਾਰਡਰ ਚੱਲਦੇ ਆ, ਇਹ ਆਪਸ ਵਿੱਚ ਕਰਨ ਤਾਂ ਬਹੁਤ ਕੁਝ ਡਿਵੈਲਪ ਕਰ ਸਕਦੇ ਆ, ਬੜਾ ਕੁਝ ਜਿਹੜਾ ਹੈਗਾ। ਨਾਲੇ ਅਸਲੀ ਤੇ ਸਹੀ ਪੋਲਿਟਿਕਸ ਕਰਨਗੇ ਤਾਂ ਇਹਨਾਂ ਨੂੰ ਹੋ ਸਕਦਾ ਲੋਕ ਜ਼ਿਆਦਾ ਵੋਟਾਂ ਪਾ ਦੇਣ। ਵੈਰੀ ਨਾਈਸ। ਅੱਛਾ, ਕਿਉਂਕਿ ਤੁਸੀਂ 40 ਤੁਹਾਡਾ ਕੰਮ ਹੀ ਹੈ ਟਰੈਵਲਿੰਗ ਵਾਲਾ ਹੈ, ਤੁਸੀਂ ਆਉਂਦੇ ਰਹਿੰਦੇ ਹੋ, ਪਾਕਿਸਤਾਨ ਦੇ ਤੁਸੀਂ ਕਿਹੜੇ ਖਾਣੇ ਤੁਹਾਨੂੰ ਪਸੰਦ ਨੇ, ਤੁਸੀਂ ਖਾਂਦੇ ਹੋ? ਤੁਸੀਂ ਵੈਜੀਟੇਰੀਅਨ ਜਾਂ ਨਾਨ ਵੈਜ? ਬਿਲਕੁਲ ਪਿਓਰ ਵੈਜੀਟੇਰੀਅਨ ਜੀ, 100% ਅੰਡਾ, ਮੀਟ, ਸ਼ਰਾਬ ਜਾਂ ਕੁਛ ਨਹੀਂ ਅਸੀਂ ਖਾਂਦੇ, ਮਾਸ਼ਾਅੱਲਾ। ਸੋ ਬਿਲਕੁਲ ਚਾਹ ਵੀ ਕਿਤੇ ਕਿਤੇ ਪੀ ਲਈਦੀ ਆ, ਕੋਈ ਨਸ਼ਾ ਨਹੀਂ ਹੈ ਇਹਦਾ। ਅੱਛਾ, ਠੀਕ ਹੈ ਨਾ ਜੀ। ਤੇ ਵੈਜੀਟੇਰੀਅਨ ਚਾਹ ਵੀ ਨਹੀਂ ਪੀਂਦੇ? ਨਹੀਂ, ਕਈ ਲੋਕ ਨਹੀਂ ਵੀ ਪੀਂਦੇ ਚਾਹ, ਪਰ ਉਹ ਚੀਜ਼ ਨਹੀਂ ਆਪਣੇ ਕੋਲ ਹੈਗੀ, ਚਾਹ ਕੌਫੀ ਵਗੈਰਾ। ਤੇ ਵੈਸੇ ਜੇ ਕਹੀਏ ਵੀ ਚਾਹ ਪੀਤੇ ਤੋਂ ਬਗੈਰ ਮੈਂ ਉੱਠ ਨਹੀਂ ਸਕਦਾ, ਉਹ ਨਸ਼ਾ ਨਹੀਂ ਹੈ। ਸਾਨੂੰ ਤੇ ਉਹੀ ਜੇ ਬਈ, ਅਸੀਂ ਤੇ ਚਾਹ ਪੀਂਦੇ। ਦੂਸਰਾ ਜਿਹੜੇ ਖਾਣੇ ਇੱਥੇ ਬਹੁਤ ਸਵਾਦ ਬਣਾਉਂਦੇ ਆ, ਖਾਣੇ ਜਿਹੜੇ ਆ ਵਾਕਈ ਜਿਹੜਾ ਹੈਗਾ ਹਰ ਤਰ੍ਹਾਂ ਦਾ, ਜਿਹੜਾ ਜੋ ਵੀ ਅਸੀਂ ਕਹਿੰਦੇ ਆ, ਅਸੀਂ ਸੰਗਤ ਨੂੰ ਆਪਣੀ ਨੂੰ ਕਹਿੰਦੇ ਆ ਸਾਨੂੰ ਭਿੰਡੀ ਚਾਹੀਦੀ ਆ, ਸਾਨੂੰ ਕਰੇਲੇ ਚਾਹੀਦੇ ਆ, ਸਾਨੂੰ ਕੱਦੂਆਂ ਦੀ ਸਬਜ਼ੀ ਚਾਹੀਦੀ ਆ, ਸਾਨੂੰ ਟਿੰਡੇ ਚਾਹੀਦੇ ਆ, ਸਾਨੂੰ ਸ਼ਲਗਮ ਚਾਹੀਦੇ ਆ, ਸਾਨੂੰ ਸਾਗ ਚਾਹੀਦਾ, ਸਾਨੂੰ ਪਾਲਕ ਪਨੀਰ ਚਾਹੀਦਾ, ਸਾਨੂੰ ਭਰਤਾ ਚਾਹੀਦਾ, ਹਰ ਚੀਜ਼ ਇੱਥੇ ਮਿਲਦੀ ਆ। ਆਲੂ ਤਾਂ ਕਹਿੰਦੇ ਉਹ ਆਲੂ ਤਾਂ ਪੰਜਾਬੀ ਸਾਰੀ ਦੁਨੀਆ 'ਚ ਮਿਲਦੇ ਆ। ਕੁਝ ਨਹੀਂ ਤੇ ਪੰਜਾਬੀ ਜਿਹੜਾ ਉਹ ਚੁੱਲ੍ਹ 'ਚ ਆਲੂ ਸੁੱਟ ਕੇ ਬਾਲ ਕੇ ਖਾ ਲੈਂਦਾ ਹੈ ਨਾ, ਉਹ ਤਾਂ ਜਿਹੜਾ ਹੈਗਾ ਉਹ ਤਾਂ ਸਾਰੇ ਪਾਸੇ ਤੁਹਾਨੂੰ ਦੱਸਿਆ ਵੀ ਜਿਹੜਾ ਹੈਗਾ ਪੰਜਾਬੀ ਤੇ ਜ਼ਿਆਦਾ ਕੀ ਪਸੰਦ ਹੈ ਤੇ ਤੁਹਾਨੂੰ? ਜ਼ਿਆਦਾ ਸਬਜ਼ੀਆਂ ਜਿਹੜਾ ਹੈ ਅਸੀਂ ਮੋਸਟਲੀ ਜਿਹੜੀਆਂ ਹੈਗੀਆਂ ਵੈਜੀਟੇਬਲ ਜਿਹੜੀਆਂ ਜ਼ਿਆਦਾ, ਉਹ ਦਾਲ ਵਗੈਰਾ ਹੋ ਗਈ, ਇੱਕ ਅੱਧੀ ਦਾਲ ਹੋ ਗਈ, ਨਾਲ ਸਬਜ਼ੀਆਂ ਹੋ ਗਈਆਂ, ਰੋਟੀ ਜਿਹੜੀ ਲੋਕ ਜ਼ਿਆਦਾ ਆਟੇ ਦੀ ਰੋਟੀ ਜ਼ਿਆਦਾ ਲਾਈਕ ਕਰਦੇ ਆ। ਆਟੇ ਦੀ ਰੋਟੀ ਜਿਹੜੀ ਡਿਫਰੈਂਟ ਹੈ ਕੋਈ? ਹਾਂਜੀ, ਜਿਹੜਾ ਮੈਦਾ ਵਗੈਰਾ ਲੋਕ ਘੱਟ ਲਾਈਕ ਕਰਦੇ ਆ, ਕਿਉਂਕਿ ਡਾਈਜੈਸਟ ਨਹੀਂ ਹੁੰਦਾ, ਕਿਉਂਕਿ ਅਸੀਂ ਲੋਕਾਂ ਨੇ ਘੁੰਮਣਾ ਫਿਰਨਾ ਹੁੰਦਾ, ਸਫ਼ਰ ਕਰਨਾ ਹੁੰਦਾ ਵਾ। ਅਸੀਂ ਫਿਰ ਲਾਈਟ ਚੀਜ਼ਾਂ ਜਿਹੜੀਆਂ ਹੈਗੀਆਂ ਵਿਦਆਊਟ ਆਇਲ, ਕਿਉਂਕਿ ਲਾਹੌਰ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਵਾ ਉਹ ਤੇਲ ਬਹੁਤ ਖਾਂਦੇ ਆ। ਜਿੰਨਾ ਚਿਰ ਤੇਲ ਨਾਲ ਤਰਦੀ ਨਾ ਹੋਵੇ ਚੀਜ਼, ਉਹਨਾਂ ਚਿਰ ਉਹਨਾਂ ਨੂੰ ਪਸੰਦ ਨਹੀਂ ਆਉਂਦੀ। ਪਰ ਅਸੀਂ ਜਿਹੜਾ ਹੈਗਾ ਬਿਲਕੁਲ ਕਹਿੰਦੇ ਬਿਲਕੁਲ ਨਿਚੋੜਦੇ, ਜਾਂ ਤਾਂ ਪਾਣੀ 'ਚ ਵੀ ਤੁਸੀਂ ਪਕਾ ਸਕਦੇ ਹੋ ਤਾਂ ਉਹ ਵਧੀਆ ਵਾ। ਹੋਸਟਲ 'ਚ ਪਹਿਲੇ ਹੁੰਦਾ ਸੀ ਨਾ ਮਾਮਾ ਪੂਰਾ ਘਿਓ, ਦੇਸੀ ਘਿਓ ਉੱਤੇ ਰੱਖ ਕੇ ਦਿੰਦੀਆਂ ਸਨ ਸਾਲਨ ਤੇ, ਉਹ ਹੁਣ ਤੇ ਦੇਸੀ ਘਿਓ ਵਾਲਾ ਜ਼ਮਾਨਾ ਘੱਟ ਗਿਆ ਤੇ ਹੁਣ ਫਿਰ ਉਹ ਤੇਲ ਤੋਂ ਹੀ ਕੰਮ ਪੂਰਾ। ਦੇਸੀ ਘਿਓ ਦਾ ਫਿਰ ਵੀ ਬੈਨੀਫਿਟ ਆ, ਕਿਉਂਕਿ ਜਿਹੜੀ ਚੀਜ਼ ਤੁਹਾਡੇ ਬੋਡੀ 'ਚ ਜਾ ਕੇ ਜਿਹੜੀ ਮੈਲਟ ਹੋ ਜਾਂਦੀ ਹੈ ਨਾ ਜੀ, ਉਹਦਾ ਨੁਕਸਾਨ ਨਹੀਂ ਹੈ। ਇੰਜੀ ਗੱਲ ਹੈ। ਤੇ ਜਿਹੜੀ ਚੀਜ਼ ਤੁਹਾਡੇ ਜੰਮਦੀ ਆ ਉਹ ਫਿਰ ਤੁਹਾਡੇ ਲਈ ਕਈ ਬਿਮਾਰੀਆਂ ਪੈਦਾ ਕਰਦੀ। ਐਸੀ ਗੱਲ ਹੀ। ਉਹ ਦੇਸੀ ਘਿਓ ਦਾ ਤਾਂ ਮੁਕਾਬਲਾ ਫਿਰ ਮਾਵਾਂ ਦੀਆਂ ਥਾਂ ਦੇ ਨਾਲ ਮੱਖਣ, ਦੇਸੀ ਘਿਓ ਹੋ ਗਿਆ, ਸਰੋਂ ਦਾ ਤੇਲ ਹੋ ਗਿਆ, ਇਹ ਜਿਹੜੀਆਂ ਬੈਸਟ ਹਾਂਜੀ ਚੀਜ਼ਾਂ ਹੈਗੀਆਂ। ਕਈ ਚੀਜ਼ਾਂ ਜਿਹੜੀਆਂ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਮੰਨ ਲਓ ਭਿੰਡੀਆਂ ਵਾ, ਕਰੇਲੇ ਆ, ਟਿੰਡੇ ਆ, ਫਰਾਈ ਕਰਨੇ, ਉਹਦੇ 'ਚ ਤੁਸੀਂ ਫਰਾਈ ਕਰੋਗੇ ਤਾਂ ਉਹਦਾ
ਨਜ਼ਾਰਾ ਉਹਦਾ ਸਵਾਦ ਹੀ ਹੋਰ ਆ। ਅੱਛਾ, ਹਾਂਜੀ, ਚਲੋ ਕਰਕੇ ਚੈੱਕ ਕਰਾਂਗੇ। ਮੈਨੂੰ ਜ਼ਰੂਰ ਸੱਦਿਓ ਜਦੋਂ ਕੀਤਾ। ਬਸ ਤੁਸੀਂ ਹੁਣ ਜਦੋਂ ਵੀ ਆਣਾ ਤੁਸੀਂ ਦੱਸਣਾ ਹੈ ਜੀ, ਤੁਹਾਨੂੰ ਅਸੀਂ ਇਨਸ਼ਾਅੱਲਾ ਜ਼ਰੂਰ ਬੁਲਾਵਾਂਗੇ। ਲੇਕਿਨ ਸਾਡੇ ਇੱਥੇ ਨਾ ਗੋਸ਼ਤ ਬਹੁਤ ਸ਼ੌਕ ਨਾਲ ਖਾਂਦੇ ਨੇ, ਗੋਸ਼ਤ ਜ਼ਿਆਦਾ ਹੈ, ਗੋਸ਼ਤ ਦੀ ਡਿਸ਼ਾਂ ਜ਼ਿਆਦਾ ਮਜ਼ੇਦਾਰ ਨੇ। ਸਬਜ਼ੀਆਂ ਤਾਂ ਜ਼ਾਹਿਰ ਤੁਸੀਂ ਤੇ ਵੈਜੀਟੇਰੀਅਨ ਹੋ, ਅਸੀਂ ਨਹੀਂ, ਅਸੀਂ ਫਿਰ ਜ਼ਿਆਦਾ ਗੋਸ਼ਤ ਖੋਰ ਹੈ। ਇੱਥੋਂ ਦੇ ਪੰਜਾਬੀ ਗੋਸ਼ਤ ਖੋਰ ਜ਼ਿਆਦਾ ਨੇ, ਮਤਲਬ ਉਹਨਾਂ ਦਾ ਪਾਏ, ਇਹ ਚਾਂਪਾਂ, ਇਹ ਖਾਏ ਬਗੈਰ ਗੁਜ਼ਾਰਾ ਨਹੀਂ ਹੁੰਦਾ। ਠੀਕ ਹੈ, ਪਰ ਵੈਸੇ ਨਾ ਜਿਹੜਾ ਹੈਗਾ ਆਮ ਅੱਜ ਕੱਲ੍ਹ ਜਿਹੜਾ ਸਾਇੰਟਿਸਟ ਆ, ਜਾਂ ਮੈਂ ਪਾਕਿਸਤਾਨੀ ਕਈ ਡਾਕਟਰ ਵੀ ਸੁਣਦਾ, ਉਹ ਕਹਿੰਦਾ ਵੀ ਪਾਕਿਸਤਾਨੀਓ ਜਾਂ ਮੁਸਲਮਾਨੋ ਬਚ ਜਾਓ, ਜੇ ਗੋਸ਼ਤ ਛੱਡ ਦੋਗੇ ਤੇ ਜ਼ਿੰਦਗੀ ਤੁਹਾਡੀ ਬਿਹਤਰ, ਕਿਉਂਕਿ ਇਹ ਚੀਜ਼ ਡਾਈਜੈਸਟ ਨਹੀਂ ਹੁੰਦੀ ਤੁਹਾਡੀ ਛੇਤੀ ਕਿਤੇ। ਤੁਸੀਂ ਚੈੱਕ ਕਰਕੇ ਦੇਖਿਓ ਕਿ ਇਹਨੂੰ ਜਿਹੜਾ ਹੈਗਾ ਘੱਟੋ ਘੱਟ 24 ਜਾਂ 48 ਘੰਟੇ ਤੁਹਾਨੂੰ ਡਾਈਜੈਸਟ ਕਰਨ ਨੂੰ, ਪਰ ਆਪਾਂ ਉੱਤੇ ਖਾਈ ਜਾਂਦੇ ਆ ਨਾ, ਤਾਂ ਉਹਦਾ ਜਿਹੜਾ ਉਹ ਟਾਈਮ, ਸਾਡਾ ਜਿਹੜਾ ਧਰਮ ਹੈ ਨਾ ਇਸਲਾਮ, ਉਹ ਕਹਿੰਦਾ ਹੈ ਕਿ ਮਿਆਨਾ ਰਵੀ ਚ ਰਹੋ। ਮਿਆਨਾ ਰਵੀ ਦਾ ਮਤਲਬ ਹੈ ਕਿ ਹੱਦ ਨਾ ਕਰੋ ਕਿਸੇ ਚੀਜ਼ ਦੀ ਵੀ, ਯਾਨੀ ਖਾਣ ਬੈਠੇ ਹੋ ਤੇ ਇਹ ਨਹੀਂ ਕਿ ਅੱਜ ਪਹਿਲੀ ਤੇ ਆਖਰੀ ਵਾਰੀ ਲੱਭਾ ਖਾਈ ਜਾਣਾ। ਸਾਡਾ ਮਸਲਾ ਹੈ ਲੋਕਾਂ ਦਾ ਕਿ ਅਸੀਂ ਸਾਰੇ ਨਾ ਜਦੋਂ ਕੋਈ ਸਾਨੂੰ ਲੱਭਦਾ ਨਾ, ਅਸੀਂ ਇੰਨਾ ਖਾ ਲੈਂਦੇ ਹਾਂ ਨਾ, ਉਹਨਾਂ ਸਾਡਾ ਮਿਹਦਾ ਐਕਸੈਪਟ ਨਹੀਂ ਕਰ ਸਕਦਾ, ਤੇ ਉਹ ਬੇਸਿਕਲੀ ਕਿਹਾ ਜਾਂਦਾ ਕਿ ਇਹ ਨਾ ਖਾਓ। ਬਾਕੀ ਸਾਡਾ ਧਰਮ ਹੈ ਕਹਿੰਦਾ ਕਿ ਜ਼ਰੂਰ ਖਾਓ, ਕਿਉਂਕਿ ਤੁਹਾਡੀ ਬਾਡੀ ਦੇ ਵਿੱਚ ਨਾ ਨਿਊਟ੍ਰੀਐਂਟਸ ਪੂਰੇ ਨਹੀਂ ਹੁੰਦੇ। ਲਿਮਟ ਦੇ ਵਿੱਚ ਰਹਿ ਕੇ ਖਾ ਲਓ। ਹਾਂਜੀ, ਉਹਦੇ ਨਾਲ ਦੂਜੀਆਂ ਚੀਜ਼ਾਂ ਵੀ ਨਾਲ ਖਾ ਲਓ ਨਾ, ਹਰੀਆਂ ਸਬਜ਼ੀਆਂ ਹੋ ਗਈਆਂ, ਸੈਲਡ ਹੋ ਗਿਆ। ਸਭ ਤੋਂ ਬੈਸਟ ਸਬਜ਼ੀ ਖਾਓ, ਬਿਲਕੁਲ ਸੈਲਡ ਖਾਓ, ਹਰ ਖਾਣੇ ਦੇ ਨਾਲ ਸੈਲਡ ਜ਼ਿਆਦਾ ਖਾਓ। ਆ ਸਾਡੇ 'ਚ ਇਹ ਕਮੀ ਕਿ ਸੈਲਡ ਨੂੰ ਘੱਟ ਕਰ ਗਿਆ, ਲੇਕਿਨ ਸਾਡੇ ਵੀ ਆ ਜੀ, ਉਹ ਸਾਰੇ ਪਾਸੇ ਹੀ ਆ। ਉਹ ਸੈਲਡ, ਸਮੋਸੇ, ਪਕੌੜਿਆਂ ਵੱਲ ਜ਼ਿਆਦਾ ਭੱਜਦੇ ਲੋਕ, ਤੇ ਉਹ ਜਿਹੜੀ ਚੀਜ਼ ਖਾਣ ਵਾਲੀ ਹੁੰਦੀ ਆ ਉਹਨੂੰ ਕਹਿੰਦੇ ਵੀ ਨਹੀਂ ਇਹ ਪਈ। ਸਾਡਾ ਚੂੰਕਿ ਰਮਜ਼ਾਨ ਹੈ ਤੇ ਰਮਜ਼ਾਨ ਦੇ ਵਿੱਚ ਹੁਣ ਇਹ ਹੁੰਦਾ ਕਿ ਅਸੀਂ ਇਫਤਾਰੀ ਜਿਹੜੀ ਕਰਨੇ ਨਾ, ਜਿਸ ਟਾਈਮ ਅਸੀਂ ਰੋਜ਼ਾ ਖੋਲ੍ਹਦੇ ਹਾਂ, ਸਮੋਸੇ ਪਕੌੜਿਆਂ ਤੋਂ ਬਗੈਰ ਸਾਡਾ ਰੋਜ਼ਾ ਨਹੀਂ ਖੁੱਲਦਾ। ਜਿਹੜੇ ਸਾਡੇ ਤੇ ਮੁਸਲਮਾਨ ਵੇਖਣ ਦੇ, ਉਹਨਾਂ ਨੂੰ ਬਿਹਤਰ ਪਤਾ ਹੈ ਕਿ ਜਿਸ ਦਿਨ ਨਾ ਹੋਏ ਉਹਦੇ ਲੜਾਈ ਲੱਗ ਜਾਂਦੀ ਹੈ। ਭਾਈ ਜੀ ਹੁਣ ਅਸੀਂ ਰੋਜ਼ਾ ਕਿਉਂ ਖੋਲਾਂਗੇ? ਬੰਦਾ ਪੁੱਛੇ ਤੇ ਰੋਜ਼ਾ ਰੱਖਿਆ ਤੁਹਾਨੂੰ ਕਾਹਦੇ ਵਾਸਤੇ ਵੇ? ਰੋਟੀ ਖਾਓ ਸਾਦੀ, ਨਹੀਂ ਅਸੀਂ ਸਮੋਸੇ ਪਕੌੜੇ ਜ਼ਰੂਰ ਖਾਣੇ ਨੇ, ਇਹਦੇ ਬਗੈਰ ਤਾਂ ਫਿਰ ਨਹੀਂ ਨਾ ਗੁਜ਼ਾਰਾ। ਅੱਛਾ, ਤੇ ਸ਼ਾਪਿੰਗ ਵਗੈਰਾ ਖਵਾਤੀਨ ਕਰਦੀਆਂ ਨੇ ਇੱਥੋਂ? ਬਿਲਕੁਲ ਜੀ, ਹਮੇਸ਼ਾ ਹੀ ਅਸੀਂ ਕਹਿੰਦੇ ਆ ਕਿ ਅਨਾਰਕਲੀ ਬਾਜ਼ਾਰ, ਜਿਸ ਤਰ੍ਹਾਂ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਜਾਂ ਕਰਤਾਰਪੁਰ ਸਾਹਿਬ ਜਾ ਕੇ ਸਾਡੀ ਯਾਤਰਾ ਖਤਮ ਨਹੀਂ ਨਾ ਹੁੰਦੀ ਜੀ, ਉਹ ਪੂਰੀ ਨਹੀਂ ਹੁੰਦੀ, ਇਸੇ ਤਰ੍ਹਾਂ ਅਨਾਰਕਲੀ ਬਾਜ਼ਾਰ ਦੇ ਵਿੱਚ ਜੇ ਨਾ ਜਾਈਏ ਤੇ ਫਿਰ ਉਹ ਫੇਮਸ ਜਿਹੜਾ ਅਨਾਰਕਲੀ। ਮੈਂ ਕਿਹਾ ਸ਼ਾਇਦ ਕੋਈ ਸੂਟ ਕਹਿਣ ਲੱਗੇ ਨਾਰਕਲੀ। ਬੀਬੀਆਂ ਭੈਣਾਂ ਕੋ ਅਸੀਂ ਜਿਹੜੇ ਹੈਗੇ ਡਾਂਗਾ ਨਹੀਂ ਖਾ ਸਕਦੇ, ਸੋ ਉਹ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਸ਼ੌਂਕ ਹੁੰਦਾ ਵਾ, ਉਹ ਆਪਣੀ ਨੌਂ ਦੇ ਲਈ, ਧੀ ਦੇ ਲਈ, ਆਪਣੇ ਆਂਢੀ ਗੁਆਂਢੀ ਲਈ। ਸਾਡੀਆਂ ਬੀਬੀਆਂ ਨੂੰ ਇੱਕ ਖਾਸ ਕਰਕੇ ਜਿਹੜਾ ਹੈਗਾ ਭਰਾਵਾਂ ਨੂੰ ਜਿਹੜਾ ਹੈਗਾ ਬੋਸਕੀ ਜਿਹੜੀ 2 ਘੋੜੇ ਦੀ, ਉਹਦਾ ਸ਼ੌਂਕ ਹੁੰਦਾ ਕਿ ਲੈ ਕੇ ਆਈਏ। ਤੇ ਦੂਸਰਾ ਬੀਬੀਆਂ ਭੈਣਾਂ ਨੂੰ ਜਿਹੜੇ ਚਿਕਨ ਦੇ ਦੁਪੱਟੇ ਜਿਹੜੇ ਹੈਗੇ ਆ ਉਹ, ਤੇ ਹੋਰ ਜਿਹੜੇ ਗਿਫਟ ਦੇਣ ਦੇ ਲਈ ਕੋਈ ਸ਼ਾਲ ਵਗੈਰਾ। ਤੁਸੀਂ ਪਾਉਂਦੇ ਹੋ ਪੰਜਾਬੀ ਅਟਾਇਰ, ਯਾਨੀ ਜਿਹੜੀ ਤਹਿਮਤ ਜਾਂ ਲਾਚਾ ਵਗੈਰਾ ਔਰ ਸ਼ਲਵਾਰ ਪਾਉਂਦੇ? ਹਾਂਜੀ, ਅਸੀਂ ਕੁੜਤਾ ਪਜਾਮਾ ਮੈਂ ਪਾ ਕੇ ਆਉਣ ਲੱਗਾ ਸੀ ਪਹਿਲਾਂ, ਮੈਂ ਹਾਂਜੀ, ਪਰ ਮੈਂ ਤਕਰੀਬਨ ਉਹੀ ਜ਼ਿਆਦਾ ਪਾਉਣਾ ਵਾ, ਲਾਈਕ ਕਰਦਾ ਵਾ, ਤੇ ਉਹ ਬੜੇ ਸ਼ੌਂਕ ਨਾਲ ਪਾਉਣੇ ਅਸੀਂ ਜਦੋਂ। ਹਾਂਜੀ, ਕੁੜਤਾ ਪਜਾਮਾ ਲੈ ਕੇ ਜਾਂਦੇ ਹੋ ਤੁਸੀਂ ਬੋਸਕੀ ਵਾਲੇ? ਮੈਂ ਲੈਣਾ ਵੀ ਇੱਥੋਂ, ਸਵਾਉਣਾ ਵੀ ਇੱਥੋਂ ਹੀ। ਅੱਛਾ, ਹਾਂਜੀ, ਚੰਗੀ ਗੱਲ ਹੈ। ਤੇ ਉਹ ਤਕਰੀਬਨ ਉਹ ਜਿਹੜੇ ਹੈਗੇ, ਇੱਕ ਤਾਂ ਤੁਸੀਂ ਕੰਫਰਟੇਬਲ ਵੀ ਰਹਿੰਦੇ ਆ, ਇੱਕ ਤੁਹਾਨੂੰ ਤੁਹਾਡਾ ਪੰਜਾਬੀ ਪਹਿਰਾਵਾ ਤੇ ਜਿਹੜੀਆਂ ਪਿੰਡਾਂ ਦੀ ਗੱਲ ਕਰੀਏ ਤਾਂ ਤੁਸੀਂ ਪਿੰਡਾਂ ਤੇ ਵਿਜ਼ਿਟ ਕੀਤਾ ਤੇ ਇੱਥੋਂ ਜਦੋਂ ਚੜ੍ਹਦੇ ਪਿੰਡਾਂ 'ਚ ਹੁਣ ਕੀ ਫਰਕ ਹੈ? ਉੱਥੇ ਵੀ ਕੱਚੇ ਘਰ ਹੈ ਨੇ ਜਾਂ ਨਹੀਂ? ਉੱਥੇ ਕੁਝ ਕੁ ਇਲਾਕਿਆਂ ਦੇ ਵਿੱਚ ਹੈ, ਜਿੱਦਾਂ ਸਿੱਧੂ ਮੂਸੇਵਾਲਾ ਸੀਗਾ ਦੇ ਵਿੱਚ ਜਿਹੜਾ ਹੈ ਜੀ, ਮਾਨਸਾ ਏਰੀਆ ਦੇ ਵਿੱਚ ਜਿਹੜੇ ਪੁਰਾਣੇ ਕਈ ਅਜੇ ਪਿੰਡਾਂ ਦੇ ਵਿੱਚ ਘਰ ਹੈਗੇ ਆ। ਅਸੀਂ ਇੱਕ ਫਿਲਮ ਬਣਾਈ ਸੀਗੀ, ਉਹਦੇ ਉੱਥੇ ਸ਼ੂਟਿੰਗ ਕੀਤੀ ਅਸੀਂ, ਤਾਂ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਲਾਈਵ ਲੋਕੇਸ਼ਨ ਸੀ, ਅਸੀਂ ਕੋਈ ਕਰੋਮਾ ਨਹੀਂ ਉੱਥੇ ਯੂਜ਼ ਕੀਤਾ, ਲਾਈਵ ਲੋਕੇਸ਼ਨ ਦੇ ਉੱਤੇ ਸਾਰੀਆਂ ਬਣਾਈਆਂ। ਪਿੰਡਾਂ ਦੇ ਕੱਚੇ ਘਰ ਜਿਸ ਤਰ੍ਹਾਂ ਇੱਥੇ ਪੁਰਾਣੇ ਪਿੰਡਾਂ ਦੇ ਵਿੱਚ, ਮਾਝੇ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਫਿਰੋਜ਼ਪੁਰ ਏਰੀਆ ਜਿਹੜਾ ਬਾਰਡਰ ਦਾ ਏਰੀਆ, ਉੱਥੇ ਕਈ। ਮਾਝੇ ਹੈ ਕੋਈ ਪਿੰਡ ਦਾ ਨਾਂ ਹੈ? ਨਹੀਂ, ਮਾਝਾ 3 ਜਿਹੜੇ ਆ ਨਾ ਜੀ, ਉਹ ਏਰੀਏ ਜਿਹੜੇ ਹੈਗੇ ਆ, ਮਾਝਾ, ਮਾਲਵਾ, ਦੁਆਬਾ। ਅੱਛਾ, ਮੈਂ ਤਾਂ ਗਾਣਾ ਸੁਣਿਆ ਨਾ, ਮਾਝੇ ਦੀ ਮੋਮਬੱਤੀ, ਉਹ ਮਾਝਾ, ਮਾਲਵਾ, ਦੁਆਬਾ। ਮਾਝੇ ਜਿਹੜਾ ਹੈਗਾ, ਮਾਝਾ, ਅੰਮ੍ਰਿਤਸਰ, ਫਿਰੋਜ਼ਪੁਰ, ਇਹ ਜਿਹੜਾ ਆਪਣਾ ਪਠਾਨਕੋਟ ਜਿਹੜਾ ਏਰੀਆ ਮਾਝੇ ਚ ਆ ਜਾਂਦਾ ਵਾ, ਤੇ ਗੁਰਦਾਸਪੁਰ ਜਿਹੜਾ ਇਸ ਤਰ੍ਹਾਂ। ਦੁਆਬੇ ਦੇ ਵਿੱਚ ਜਿਹੜਾ ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਜਿਹੜਾ ਹੈ, ਇਹ ਦੁਆਬਾ ਏਰੀਆ। ਦੁਆਬ ਦਾ ਜਿਹੜਾ ਹੈ, ਦੋ ਆਬ ਯਾਨੀ ਉਹ 2 ਦਰਿਆ ਨੇ, 2 ਦਰਿਆਵਾਂ ਦੇ ਵਿਚਕਾਰ ਜਿਹੜੀ ਸੀ, ਸਤਲੁਜ ਤੇ ਬਿਆਸ ਦੇ ਵਿੱਚ ਜਿਹੜਾ ਹੈ ਉਹ ਦੁਆਬਾ ਵਾ। ਤੇ ਪਰੇ ਫਿਰ ਮਾਲਵਾ ਵਾ। ਮਾਲਵਾ ਜਿਹੜਾ ਉਹਦੇ ਵਿੱਚ ਪਟਿਆਲਾ, ਲੁਧਿਆਣਾ, ਸੰਗਰੂਰ ਜਿਹੜੇ ਹੈਗੇ ਜ਼ਿਲ੍ਹੇ ਆ, ਇਹ ਸਾਰੇ ਜਿਹੜੇ ਹੈਗੇ ਆ ਉਹ ਮਾਲਵੇ ਦੇ ਵਿੱਚ ਆ। ਵੈਰੀ ਨਾਈਸ, ਬਹੁਤ ਜ਼ਬਰਦਸਤ। ਤੇ ਤੁਸੀਂ ਮਤਲਬ ਇੱਥੋਂ ਦੇ ਕੱਪੜੇ ਵੀ ਲੈ ਕੇ ਜਾਂਦੇ ਹੋ ਆਪਣੀ ਖਵਾਤੀਨ ਵਾਸਤੇ? ਬਿਲਕੁਲ। ਚੁੰਨੀਆਂ ਲੈਂਦੀਆਂ ਨੇ ਉਹ ਜਾਂ ਫਿਰ ਚੁੰਨੀਆਂ ਸਾਡੇ ਘਰ ਦੇ ਜਿਹੜੇ ਹੈਗੇ ਉਹ ਚੁੰਨੀਆਂ ਲੈਂਦੀਆਂ ਵਾ, ਸਲਵਾਰ ਕਮੀਜ਼ ਲਾਈਕ ਕਰਦੀਆਂ। ਅੱਜ ਕੱਲ ਪਜਾਮਿਆਂ ਦਾ ਬਹੁਤ ਰਿਵਾਜ ਚੱਲ ਗਿਆ ਵਾ, ਟਰਾਊਜ਼ਰ ਵਗੈਰਾ ਜਿਹੜੀ ਹੈਗੀ ਆ ਉਹ ਪਾ ਲੈਂਦੀਆਂ ਸਾਰੀਆਂ। ਤੇ ਕਈ ਜਿਹੜੀਆਂ ਸਾਡੀਆਂ ਬੀਬੀਆਂ ਜਿਹੜੀਆਂ ਮਾਡਰਨ ਆ,
ਉਹ ਜਿੱਦਾਂ ਹੁਣ ਤੁਸੀਂ ਮੈਂ ਤੁਹਾਡੇ ਵੱਲ ਵਾਰ-ਵਾਰ ਦੇਖ ਰਿਹਾ ਵਾਂ ਤੇ ਉਹ ਤੁਸੀਂ ਚੁੰਨੀ ਜਿਹੜੀ ਹੈਗੀ ਆ ਸਿਰ ਦੇ ਉੱਤੇ ਕਾਫੀ, ਕਿਉਂਕਿ ਔਰਤ ਦਾ ਜਿਹੜਾ ਗਹਿਣਾ ਵਾ ਚੁੰਨੀ ਜਿਹੜੀ ਹੈ ਨਾ ਜੀ, ਜਿਸ ਤਰ੍ਹਾਂ ਮਰਦ ਦਾ ਗਹਿਣਾ ਦਸਤਾਰ ਸਾਡਾ ਜਿਹੜਾ ਹੈ, ਉਹ ਇੱਥੇ ਜਿਹੜਾ ਹੈਗਾ ਉਹ ਮਾਹੌਲ ਬਹੁਤ ਹੈ। ਜਾਂ ਆਪਾਂ ਬਾਹਰ ਜਦੋਂ ਐਡਵਰਟਾਈਜ਼ਮੈਂਟ ਦੇਖਦੇ ਹਾਂ ਥਾਂ ਥਾਂ ਤੇ ਲੱਗੀ ਔਰਤ ਨੇ ਪੂਰਾ ਪਹਿਰਾਵਾ ਪਹਿਨਿਆ ਵਾ, ਉਧਰਲੇ ਇਹ ਚੀਜ਼ ਘੱਟ ਆ। ਤੇ ਸਾਡੀਆਂ ਜਿਹੜੀਆਂ ਨਵੀਂ ਪੀੜ੍ਹੀ ਦੀਆਂ ਕੁੜੀਆਂ ਜਾਂ ਔਰਤਾਂ ਵਾ ਉਹ ਜ਼ਿਆਦਾ ਸ਼ੌਂਕ ਦੇ ਨਾਲ ਗਲ ਦੇ ਵਿੱਚ ਪਾ ਕੇ ਰੱਖਦੀਆਂ। ਪਰ ਮਰਿਆਦਾ ਇਹ ਆ ਸਾਡੇ ਜਿਹੜੀ ਹੈ ਗੁਰੂ ਦੀ ਗੁਰਬਾਣੀ ਕਿ ਸਿਰ ਢੱਕ ਕੇ ਰੱਖੋ ਜਿਹੜਾ ਹੈਗਾ, ਕਿਉਂਕਿ ਇਹ ਜਿਹੜਾ ਹੈਗਾ ਤੁਹਾਡਾ ਜਿਹੜਾ ਇਹਨਾਂ ਦੀ ਸੰਭਾਲ ਜਿਹੜੀ ਜ਼ਰੂਰੀ ਆ, ਕਿਉਂਕਿ ਵਾਲਾਂ ਤੋਂ ਤੁਹਾਨੂੰ ਜਿਹੜੀ ਬਹੁਤ ਐਨਰਜੀ ਮਿਲਦੀ ਹੈ, ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ ਆ। ਅੱਛਾ, ਹਾਂਜੀ। ਤੁਸੀਂ ਜਾ ਕੇ ਅੱਜ ਕੱਲ੍ਹ ਤਾਂ ਗੂਗਲ ਦਾ ਜ਼ਮਾਨਾ ਵਾ, ਤੁਸੀਂ ਜਾ ਕੇ ਸਰਚ ਪਾ ਕੇ ਦੇਖੋ ਤਾਂ ਬੜਾ ਕੁਝ ਉਹਦੇ ਚ ਲੱਭਦਾ ਤੁਹਾਨੂੰ। ਔਰ ਦੂਸਰਾ ਖੂਬਸੂਰਤੀ ਵੀ ਜ਼ਿਆਦਾ ਵਾਲਾਂ ਦੀ ਹੈ ਨਾ, ਖੂਬਸੂਰਤੀ ਵੀ ਜ਼ਿਆਦਾ ਹੈ, ਬੰਦਾ ਖੂਬਸੂਰਤ ਦਾ ਲੱਗਦਾ ਹੈ ਤੇ ਉਹ ਕਹਿੰਦੇ ਨੇ ਕਿ ਜ਼ਿਆਦਾ ਹੈ। ਲੋਕ ਅੱਜ ਕੱਲ੍ਹ ਤਾਂ ਜਿਹੜੇ ਗੰਜੇ ਲੋਕ ਹੈ ਸਪੈਸ਼ਲ ਬੜੇ ਬੜੇ ਪੈਸੇ ਖਰਚਦੇ ਵਾਲ ਲਵਾਉਂਦੇ, ਟ੍ਰਾਂਸਪਲਾਂਟ ਕਰਾਉਂਦੇ, ਬਿਲਕੁਲ ਜੀ, ਜਾਂ ਫਿਰ ਵਿਗਾਂ ਵੀ ਲਾਉਂਦੇ। ਸਾਡੀ ਫੀਲਡ ਚ ਵੀ ਮੁੰਡੇ ਕੁੜੀਆਂ ਵਿਗਾਂ ਲਾਉਂਦੇ ਨੇ ਤਾਂ ਕਿ ਜ਼ਿਆਦਾ ਚੰਗੇ ਲੱਗੀਏ, ਬਹੁਤਾ ਸਾਡਾ ਚਿਹਰਾ ਸੋਹਣਾ ਲੱਗੇ। ਪਾਕਿਸਤਾਨ ਦੇ ਵਿੱਚ ਜਦੋਂ ਤੁਸੀਂ ਸਟਾਰਟ ਚ ਆਉਂਦੇ ਸੋ ਟਰਾਂਸਪੋਰਟੇਸ਼ਨ ਤੁਹਾਨੂੰ ਕੈਸੀ ਲੱਗੀ, ਇੱਥੋਂ ਦੀਆਂ ਸੜਕਾਂ? ਮੈਂ ਇੱਕ ਵੀਡੀਓ ਵੇਖੀ ਸੀ ਸਰਦਾਰ ਭਾਈ ਦੀ, ਉਹ ਕਹਿੰਦੇ ਸਨ ਕਿ ਮੋਟਰਵੇ ਜਿਹੜੀ ਜਿਹੋ ਜਿਹੀ ਇੱਥੇ ਵੇ ਨਾ ਉਹੋ ਜਿਹੀ ਕੈਨੇਡਾ ਦੇ ਨਾਲ ਮੈਚ ਕਰਦੀ ਹੈ, ਲੇਕਿਨ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਤੋਂ ਵੀ ਚੰਗੀ ਮੋਟਰਵੇ। ਐਸਾ ਹੈ ਜਾਂ ਸਿਰਫ ਵੀਡੀਓ? ਮੈਂ ਉਹਦੀ ਗੱਲ 'ਚ ਹੋਰ ਵਾਧਾ ਕਰ ਦਿੰਦਾ ਜੀ, ਵਾਕਈ ਸਹੀ ਗੱਲ ਉਹਨਾਂ ਦੀ। ਜਿਹੜੇ ਮੋਟਰਵੇ ਆ, ਜਿਹੜਾ ਆਪਣਾ ਕਰਾਚੀ ਵਾਲਾ ਮੋਟਰਵੇ ਹੁਣ ਬਣ ਗਿਆ ਵਾ ਜੀ, ਤੇ ਜਿਹੜਾ ਆਪਾਂ ਇਸਲਾਮਾਬਾਦ ਨੂੰ ਜਾਂਦਾ ਵਾ ਆਪਣਾ ਪਸ਼ਾਵਰ ਤੱਕ ਜਿਹੜਾ ਹੈਗਾ, ਉਹ ਮੋਟਰਵੇ ਵਾਕਿਆ ਹੀ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਹੈ ਨਾ ਸਾਡੀ ਪ੍ਰੋਬਲਮ ਆ ਕਿ ਸਨੋ ਬਹੁਤ ਪੈਂਦੀ ਆ। ਸਨੋ ਪੈਣ ਦੇ ਨਾਲ ਫਿਰ ਉਹਨੂੰ ਸਾਫ਼ ਕਰਨ ਦੇ ਲਈ ਸੜਕਾਂ ਦੇ ਉੱਤੇ ਲੂਣ ਪਾਉਣਾ ਪੈਂਦਾ। ਜਿਹੜਾ ਸਾਲਟ ਆ ਉਹ ਫਿਰ ਇਹਨਾਂ ਚੀਜ਼ਾਂ ਨੂੰ ਡੈਮੇਜ ਮੈਲਟ ਕਰਦਾ, ਉਹ ਫਿਰ ਰਿਪੇਅਰ ਕਰਨੀ ਪੈਂਦੀ ਆ, ਉਹ ਥੋੜੀ ਬਹੁਤੀ ਵਿੱਚ ਕਿਤੇ ਸਕ੍ਰੈਚ ਆ ਜਾਂਦੇ ਆ। ਪਰ ਇੱਥੇ ਉਹ ਚੀਜ਼ ਨਹੀਂ ਹੈ, ਵਧੀਆ ਹੈ, ਤੇ ਉਹ ਇਸ ਕਰਕੇ ਉਹ ਜ਼ਿਆਦਾ ਉਹ ਕਲੀਨ ਆ, ਸਫਾਈ ਆ ਜਿਹੜੀ ਹੈਗੀ। ਤੇ ਵਾਕਈ ਜਿਹੜੀ ਸੜਕਾਂ ਜਿਹੜੀਆਂ ਹੈਗੀਆਂ ਉਹ ਡਿਵੈਲਪਮੈਂਟ ਬਹੁਤ ਪਾਕਿਸਤਾਨ ਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਤੁਹਾਨੂੰ। ਨਹੀਂ ਤੇ ਪਹਿਲਾਂ ਅਸੀਂ ਜੇ ਗੱਲਬਾਤ ਸੁਣਦੇ ਸੀਗੇ ਜਾਂ ਵੀਡੀਓ ਵੀ ਦੇਖਦੇ ਸੀ, ਕਹਿੰਦੇ ਵੀ ਇੰਨੀ ਤਰੱਕੀ ਨਹੀਂ ਹੈਗੀ ਪਾਕਿਸਤਾਨ ਦੇ ਵਿੱਚ, ਉੱਥੇ ਸੜਕਾਂ ਰੋਡ ਘਰ ਇੱਦਾਂ। ਪਰ ਜੇ ਹੁਣ ਦੀ ਗੱਲ ਕਰੀਏ ਆਪਾਂ ਮੌਜੂਦਾ ਹਾਲਾਤਾਂ ਦੇ, ਕਹਿੰਦੇ ਵੀ ਰੋਡ ਜਿਹੜੇ ਮੋਟਰਵੇ ਨੇ ਤੇ ਕੈਨੇਡਾ ਦੇ ਨਾਲ ਤੁਹਾਨੂੰ ਦੱਸ ਰਹੇ ਕਿ ਕੈਨੇਡਾ ਨਾਲ ਮੈਚ ਹੋ ਰਿਹਾ, ਵੀ ਇੰਨੀ ਸਫਾਈ ਆ, ਇੰਨੇ ਵਧੀਆ ਰੋਡ ਬਣ ਚੁੱਕੇ ਨੇ। ਸੋ ਇਹਦਾ ਮਤਲਬ ਮੋਟਰਵੇ ਵੱਲੋਂ ਪੂਰੀ ਤਰੱਕੀ ਆ। ਬਾਕੀ ਇਹਨਾਂ ਨੇ ਇਹ ਵੀ ਦੱਸਿਆ ਵੀਡੀਓ ਵਿੱਚ ਕਿ ਉੱਥੇ ਦਰਖਤ ਬਹੁਤ ਜ਼ਿਆਦਾ ਨੇ, ਹਰਿਆਲੀ ਬਹੁਤ ਆ, ਹਰਿਆਲੀ ਬਹੁਤ ਹੈ, ਕਿਉਂਕਿ ਇੰਡੀਆ 'ਚ ਸੜਕਾਂ ਬਣ ਗਈਆਂ, ਲੋਕਾਂ ਨੇ ਆਪਣੇ ਖੇਤਾਂ 'ਚ ਵੀ ਜਿਹੜੇ ਦਰਖਤ ਕੱਟ ਦਿੱਤੇ ਨੇ, ਬਹੁਤ ਹੀ ਘੱਟ ਹੋ ਗਈ ਹੈ ਸੰਖਿਆ। ਪਰ ਜੇ ਉੱਦਾਂ ਵੇਖਿਆ ਜਾਵੇ ਇੰਡੀਆ ਦੇ ਵਿੱਚ ਰੋਡ ਹਰ ਥਾਂ ਤੇ ਵਧੀਆ ਬਣ ਚੁੱਕੇ ਨੇ, ਕਿਉਂਕਿ ਰੋਡ ਤਾਂ ਬਹੁਤ ਪਹਿਲਾਂ ਤੋਂ ਇੱਥੇ ਸਾਫ਼ ਸੁਥਰੇ ਨੇ, ਬਣ ਰਹੇ ਨੇ, ਤੇ ਹਰਿਆਲੀ ਜਿਹੜਾ ਘੱਟ ਆ। ਪਰ ਹੁਣ ਹਰਿਆਲੀ ਵੱਲ ਵੀ ਮੈਨੂੰ ਲੱਗ ਰਿਹਾ ਵੀ ਹੌਲੀ ਹੌਲੀ ਕੰਮ ਚੱਲ ਰਿਹਾ ਇੰਡੀਆ ਵਿੱਚ ਵੀ, ਬਹੁਤ ਵਧੀਆ ਤਰੀਕੇ ਨਾਲ ਦਰਖਤਾਂ ਨੂੰ ਬਚਾਉਣ ਦੀ ਜਿਹੜੀ ਆ ਮੁਹਿੰਮਾਂ ਚੱਲ ਰਹੀਆਂ ਨੇ। ਤੇ ਪਾਕਿਸਤਾਨ ਦੇ ਵਿੱਚ ਨਹੀਂ ਸੀ ਇੰਨਾ ਕਿ ਉੱਥੇ ਹੁਣ ਮੋਟਰਵੇ ਹੁਣ ਬਣ ਰਹੇ ਨੇ ਵਧੀਆ, ਪਹਿਲਾਂ ਨਹੀਂ ਸੀ, ਉਹ ਦੱਸ ਰਹੇ ਨੇ ਵੀਡੀਓ ਜਿਵੇਂ ਹੈ ਨਾ। ਤੇ ਹੌਲੀ ਹੌਲੀ ਤਰੱਕੀ ਹਰ ਕੰਟਰੀ ਕਰ ਰਹੀ ਆ। ਤੁਸੀਂ ਨਹੀਂ ਹੁੰਦਾ, ਸਾਡੇ ਲੋਕ ਇਸੇ ਕਰਕੇ ਹੀ ਵਾਰ-ਵਾਰ ਆਉਂਦੇ ਆ, ਜ਼ਿਆਦਾ ਆਉਂਦੇ ਆ, ਕਿ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਕਿ ਉਹ ਕੈਨੇਡਾ 'ਚ ਫਿਰ ਰਹੇ ਆ ਕਿ ਪਾਕਿਸਤਾਨ ਦੀ ਧਰਤੀ ਦੇ ਉੱਤੇ ਆ। ਉਹ ਕਹਿੰਦੇ ਵੀ ਇੰਨਾ ਕਦੇ ਹੋਇਆ ਹੀ ਨਹੀਂ ਸੀ, ਦੇਖਿਆ ਨਹੀਂ ਜਿੰਨਾ ਰੌਲਾ ਪਾਇਆ ਜਾ ਰਿਹਾ ਸੀ ਕਿ ਪਾਕਿਸਤਾਨ 'ਚ ਪਤਾ ਨਹੀਂ ਮਾਰ ਧਾੜੀ ਆ ਤੇ ਬੰਬੀ ਚਲੀ ਜਾ ਰਿਹਾ, ਇੱਥੇ ਪਤਾ ਨਹੀਂ ਕੀ ਕੁਛ ਹੋਈ ਜਾ ਰਿਹਾ, ਲੋਕਾਂ ਨੂੰ ਭਾਈ ਖਾ ਹੀ ਜਾਣਗੇ, ਮੁਸਲਮਾਨ ਬਹੁਤ ਖੰਖਾਰੂ ਆ। ਉਹ ਤਾਂ ਕਹਿੰਦੇ ਹੈ ਹੀ ਨਹੀਂ ਅਸੀਂ ਮੁਸਲਮਾਨ ਵੱਡੇ ਵੱਡੇ ਵੈਂਪਾਇਰ ਵਾਲੇ ਦੰਦ ਰੱਖੇ ਨੇ, ਆਂਦੇ ਤੁਹਾਨੂੰ ਚੱਕ। ਹਾਂਜੀ ਹਾਂਜੀ, ਇਹ ਪਹਿਲਾਂ ਇਹੋ ਹੀ ਪਾਇਆ ਜਾਂਦਾ ਸੀ, ਕਿਉਂਕਿ ਸਾਨੂੰ ਜਿਹੜੀ ਹਿਸਟਰੀ ਪੜ੍ਹਾਈ ਗਈ ਆ ਨਾ ਜੀ, ਉੱਥੇ ਵੀ ਸਾਨੂੰ ਇੱਕ ਇਹੋ ਜਿਹੀ ਪਾਈ ਸੀ ਵੀ ਹਾਂਜੀ ਵੀ ਬਾਂਹ ਤੇਲ ਨਾਲ ਲਬੇੜ ਲਓ, ਉਹ ਤਿਲਾਂ ਦੇ ਬੋਰੀ 'ਚ ਪਾ ਦਿਓ ਤੇ ਤਿਲ ਜਿੰਨੀ ਉਹ ਲੱਗ ਜਾਣ, ਜੇ ਮੁਸਲਮਾਨ ਇੰਨੀਆਂ ਵੀ ਸਮਾਂ ਖਾਵੇ ਉਹ ਤੇ ਯਕੀਨ ਨਹੀਂ ਕਰਨਾ। ਸੋ ਐਸੀ ਜਿਹੜੀ ਸਾਨੂੰ ਚੀਜ਼ਾਂ ਪੜ੍ਹਾਈਆਂ ਗਈਆਂ, ਪਰ ਉਹ ਹੈ ਨਹੀਂ ਅਸਲੀਅਤ ਦੇ ਵਿੱਚ। ਉਸ ਟਾਈਮ ਜ਼ਿਆਦਾਤਰ ਹਰ ਥਾਂ ਦੇ ਉੱਤੇ ਮੁਸਲਮਾਨ ਰਾਜਿਆਂ ਦਾ ਰਾਜ ਸੀਗਾ, ਤੇ ਹਿੰਦੂ ਰਾਜੇ ਸੀਗੇ ਥੋੜ੍ਹੇ ਜ਼ਿਆਦਾ, ਮੁਸਲਮਾਨ ਰਾਜੇ ਸੀਗੇ। ਪਰ ਤੇ ਹੌਲੀ ਹੌਲੀ ਸਾਡਾ ਜਿਹੜਾ ਧਰਮ ਸਿੱਖ ਧਰਮ ਆ ਉਹ ਬੁਨਿਆਦ ਦੇ ਵਿੱਚ ਆ ਰਿਹਾ ਸੀਗਾ ਹੌਲੀ ਹੌਲੀ। ਤੇ ਜਿਹੜੇ ਮੁਸਲਮਾਨ ਰਾਜੇ ਸੀਗੇ ਜਦੋਂ ਉਹਨਾਂ ਦਾ ਰਾਜ ਸੀਗਾ, ਤੇ ਜ਼ਰੂਰੀ ਨਹੀਂ ਕਿ ਸਾਰੇ ਤਕਰੀਬਨ ਚੰਗੇ ਹੁੰਦੇ, ਵਿੱਚ ਇੱਕ ਦੋ ਗਲਤ ਵੀ ਇਨਸਾਨ ਹੁੰਦਾ ਆ, ਸਾਰੇ ਰਾਜੇ ਨਹੀਂ ਚੰਗੇ ਹੁੰਦੇ। ਸੋ ਉਸ ਟਾਈਮ ਜਿਹੜੇ ਰਾਜੇ ਨਹੀਂ ਚੰਗੇ ਸੀਗੇ ਉਹਨਾਂ ਨੇ ਕਈ ਇੱਦਾਂ ਦੀਆਂ ਵਾਰਦਾਤਾਂ ਕੀਤੀਆਂ ਕਿ ਜਿਨ੍ਹਾਂ ਕਰਕੇ ਇਹ ਗੱਲ ਸਾਹਮਣੇ ਆਈ ਸੀ ਕਿ ਯਕੀਨ ਨਹੀਂ ਕਰਨਾ, ਵੀ ਵਿਸ਼ਵਾਸਘਾਤ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੜੀ ਛੱਡਣੀ ਸੀਗੀ ਤੇ ਉਦੋਂ ਵੀ ਸਹੁੰਆਂ ਖਾਧੀਆਂ ਗਈਆਂ, ਹਿੰਦੂ ਰਾਜੇ ਨੇ ਵੀ ਸਹੁੰਆਂ ਖਾਧੀਆਂ ਸੀ ਕਿ ਅਸੀਂ ਵੀ ਸਹੁੰ ਖਾਂਦੇ ਆ, ਹੈ ਨਾ। ਫਿਰ ਮੁਸਲਮਾਨ ਰਾਜੇ ਨੇ ਵੀ ਸਹੁੰਆਂ ਖਾਧੀਆਂ ਵੀ ਅਸੀਂ ਕੁਰਾਨ ਦੀ ਸਹੁੰ ਖਾਂਦੇ ਆ, ਵੀ ਤੁਹਾਡੇ 'ਤੇ ਹਮਲਾ ਨਹੀਂ ਕਰਾਂਗੇ। ਤੇ ਉਦੋਂ ਗੁਰੂ ਗੋਬਿੰਦ ਸਿੰਘ ਜੀ ਗੜੀ ਨਹੀਂ ਸੀ ਛੱਡਦੇ,
ਕਹਿੰਦੇ ਵੀ ਆਪਾਂ ਗੜੀ ਨਹੀਂ ਛੱਡਾਂਗੇ, ਅਸੀਂ ਡਟ ਕੇ ਮੁਕਾਬਲਾ ਕਰਾਂਗੇ। ਪਰ ਪੰਜ ਪਿਆਰਿਆਂ ਦੇ ਹੁਕਮ ਦੇ ਨਾਲ ਉਹਨਾਂ ਦੀ ਬੇਨਤੀ ਦੀ ਕਰਕੇ ਉਹਨਾਂ ਨੂੰ ਉੱਤੇ ਗੜੀ ਛੱਡਣੀ ਪਈ। ਜਦੋਂ ਉਹਨਾਂ ਨੇ ਗੜੀ ਛੱਡੀ ਤੇ ਇਹਨਾਂ ਨੇ ਆਪਣਾ ਉਹ ਹਮਲਾ ਕੀਤਾ ਤੇ ਉਹਨਾਂ ਦਾ ਵਿਸ਼ਵਾਸ ਤੋੜਿਆ। ਤੇ ਉਸ ਤੋਂ ਬਾਅਦ ਇਹ ਜਿਹੜੀ ਪ੍ਰਚਾਰੀ ਗਈ ਗੱਲ, ਹਾਂਜੀ, ਇਹ ਗੱਲ ਵਾਕਈ ਇਹ ਉਸ ਟਾਈਮ ਸੀ। ਪਰ ਹੌਲੀ ਹੌਲੀ ਜਦੋਂ ਲੋਕਲ ਦਬਕਾ ਆਉਂਦਾ ਆ, ਆਮ ਮਨੁੱਖ ਆਪਾਂ ਇਨਸਾਨ ਆ, ਤੇ ਉਹਨਾਂ ਦੇ ਵਿੱਚ ਇਹ ਗੱਲ ਨਹੀਂ ਪਈ ਉਹਨਾਂ ਗਈ। ਵਿੱਚ ਹਾਂਜੀ ਜਿਹੜੇ ਰਾਜੇ ਸੀਗੇ ਹਰ ਧਰਮ ਦੇ ਵਿੱਚ ਚੰਗੇ ਵੀ ਹੁੰਦੇ, ਹਰ ਧਰਮ 'ਚ ਲੋਕ ਮਾੜੇ ਵੀ ਹੁੰਦੇ ਆ। ਹੁਣ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਕਿ ਨੀਹਾਂ 'ਚ ਨੀਆਂ ਚਿਣਿਆ ਜਾਵੇ ਤੇ ਮੁਸਲਮਾਨ ਸੀ ਵਿੱਚ ਹਨਾ, ਉਹਨਾਂ ਨੇ ਵਿਰੋਧ ਵੀ ਕੀਤਾ ਸੀ ਕਿ ਬੱਚੇ ਨੇ ਹਨਾ, ਇਹਨਾਂ ਨੂੰ ਨਹੀਂ ਕੁਝ ਕਰਨਾ ਚਾਹੀਦਾ, ਬਲਕਿ ਉਹਨਾਂ ਨੂੰ ਵੀ ਸਜ਼ਾ ਦਿੱਤੀ ਗਈ। ਫਿਰ ਉਹ ਜਿਹੜੇ ਮੁਸਲਮਾਨਾਂ ਨੇ ਹਾਮੀ ਭਰੀ ਸੀ ਕਿ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ, ਇਹਨਾਂ ਨੂੰ ਤੁਸੀਂ ਸਜ਼ਾ ਨਾ ਦੇਵੋ। ਫਿਰ ਉਹਨਾਂ ਮੁਸਲਮਾਨ ਰਾਜਿਆਂ ਨੇ ਉਹਨਾਂ ਮੁਸਲਮਾਨ ਜਿਹੜੇ ਹਾਮੀ ਭਰਦੇ ਸੀ ਸਿੱਖਾਂ ਦੇ ਬੱਚਿਆਂ ਦੀ, ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ, ਉਹਨਾਂ ਨੂੰ ਵੀ ਸਜ਼ਾ ਦਿੱਤੀ। ਤੇ ਕਹਿਣ ਦਾ ਮਤਲਬ ਹਰ ਧਰਮ 'ਚ ਚੰਗੇ ਲੋਕ ਵੀ ਹੈਗੇ ਤੇ ਮਾੜੇ ਲੋਕ ਵੀ ਹੈਗੇ ਆ। ਤੇ ਮਤਲਬ ਮਾੜਿਆਂ ਕਰਕੇ ਪੂਰੇ ਧਰਮ ਨੂੰ ਨਹੀਂ ਕਰਨਾ ਚਾਹੀਦਾ। ਪਰ ਹਾਂਜੀ ਇਹ ਵੀ ਕਿ ਹੁਣ ਸਾਡੇ ਧਰਮ ਵਿੱਚ ਵੀ ਕਈ ਮਾੜੇ ਵੀ ਹੈਗੇ, ਚੰਗੇ ਵੀ ਹੈਗੇ, ਕਿ ਹਰੇਕ ਧਰਮ 'ਚ ਹੁੰਦੇ ਨੇ। ਸਾਡੀ ਵੀ ਚੰਗੇ ਮਾੜੇ ਲੋਕ ਦੋਵਾਂ ਕਮਿਊਨਿਟੀਆਂ 'ਚ, ਸਾਰੀਆਂ ਕਮਿਊਨਿਟੀਆਂ 'ਚ ਹੀ ਆ। ਹਾਂਜੀ, ਠੀਕ ਹੈ ਨਾ। ਬੈਡ ਐਪਲ ਇਜ਼, ਉਹ ਕਹਿੰਦੇ ਐਵਰੀਵੇਅਰ, ਠੀਕ ਹੈ ਨਾ। ਉਹ ਚੰਗੇ ਮਾੜੇ ਲੋਕ ਸਾਰੇ ਪਾਸੇ ਹੀ ਹੁੰਦੇ ਆ, ਉਹਨਾਂ ਦੀ ਜਿਹੜੀ ਹੈਗੀ ਆ। ਪਰ ਜਿਹੜੇ ਚੰਗੇ ਲੋਕ ਆ ਬਹੁਤ ਤਾਕ ਉਹਨਾਂ ਦੀ ਹੁੰਦੀ ਆ। ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਹੈਗੀ ਸਾਖੀ ਆਉਂਦੀ ਆ, ਉਹ ਕਿਸੇ ਪਿੰਡ ਦੇ ਵਿੱਚ ਗਏ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਦੀ ਬੜੀ ਆਓ ਭਗਤ ਕੀਤੀ, ਬਹੁਤ ਜ਼ਿਆਦਾ ਜਲ ਪਾਣੀ ਛਕਾਇਆ, ਸੇਵਾ ਪਾਣੀ ਕੀਤੀ, ਟਾਇਰ ਪਾਣੀ ਕੀਤੀ। ਤਾਂ ਉਹ ਕਹਿੰਦੇ ਵੀ ਤੁਸੀਂ ਉੱਜੜ ਜਾਓ। ਤੇ ਭਾਈ ਮਰਦਾਨਾ ਜੀ ਜਿਹੜੇ ਹਮੇਸ਼ਾ ਨਾਲ ਰਹਿੰਦੇ ਸੀ, ਰਬਾਬੀ, ਪਹਿਲਾ ਜਿਹੜਾ ਸਿੱਖ ਮੁਸਲਮਾਨ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿੰਦਾ ਸੀਗਾ, ਲੰਮਾ ਸਾਰੀ ਜ਼ਿੰਦਗੀ ਰਿਹਾ ਮਰਦਾਨਾ ਕੁਲ ਦੇ ਵਿੱਚੋਂ। ਤੇ ਅਗਲੇ ਪਿੰਡ ਗਏ ਤੇ ਪਿੰਡ ਵਾਲਿਆਂ ਨੇ ਬੁਰਾ ਭਲਾ ਕਿਹਾ, ਗੱਲਾਂ ਬਾਤਾਂ ਵੀ ਨਹੀਂ ਕੀਤੀਆਂ, ਬਹਿਣ ਵੀ ਨਹੀਂ ਦਿੱਤਾ, ਕਹਿੰਦੇ ਜਾਓ ਵੀ, ਰੋਟੀ ਪਾਣੀ ਵੀ ਨਹੀਂ ਖਵਾਇਆ। ਤੇ ਬਾਬਾ ਨਾਨਕ ਜੀ, ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਤੁਸੀਂ ਵਸਦੇ ਰਹੋ। ਉਹ ਕਹਿੰਦੇ ਵੀ ਇਹ ਕੀ, ਵੀ ਜਿਨ੍ਹਾਂ ਨੇ ਤੁਹਾਨੂੰ ਬੁਰਾ ਭਲਾ ਕਿਹਾ ਉਹਨਾਂ ਨੂੰ ਕਹਿੰਦੇ ਵਸਦੇ ਰਹੋ, ਜਿਨ੍ਹਾਂ ਨੇ ਤੁਹਾਡੀ ਇੱਜ਼ਤ ਪਾਣੀ, ਟਹਿਲ ਪਾਣੀ ਕੀਤੀ, ਤੁਹਾਨੂੰ ਰੋਟੀ ਪਾਣੀ ਖਾਣ ਨੂੰ ਕਹਿੰਦੇ ਉੱਜੜ ਜਾਓ। ਉਹ ਕਹਿੰਦੇ ਵੀ ਜੇ ਇਹ ਜਿਹੜੇ ਲੋਕ ਹੈ ਨਾ, ਇਹ ਦੂਜੇ ਪਾਸੇ ਜਾਣਗੇ ਤੇ ਫਿਰ ਉਹੋ ਜਿਹਾ ਮਾਹੌਲ ਪੈਦਾ ਕਰਨਗੇ, ਉਹੋ ਜਿਹੀ ਤਰਬੀਅਤ ਦੇਣਗੇ। ਤੇ ਜਿਹੜੇ ਚੰਗੇ ਲੋਕ ਹੈ ਜਿੱਥੇ ਵੀ ਜਾਣਗੇ ਉੱਥੇ ਅੱਛਾਈਆਂ, ਉੱਥੇ ਚੰਗਿਆਈਆਂ ਹੀ ਫੈਲਾਉਣਗੇ। ਉਹ ਜਿਹੜੇ ਹੈਗੇ, ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਕਿ ਜਿਹੜੇ ਅਸੀਂ ਬਾਹਰਲੇ ਮੁਲਕਾਂ ਚੱਲ ਗਏ ਦੂਜੇ ਤੀਜੇ, ਹੋ ਸਕਦਾ ਸਾਨੂੰ ਅਸੀਂ ਉਸੇ ਔਲਾਦ ਦੇ ਹੋਈਏ ਅਸੀਂ ਵੀ ਜਿਹੜੇ ਸਾਨੂੰ। ਮੈਨੂੰ ਬਹੁਤ ਵਧੀਆ ਇੱਕ ਗੱਲ ਵੀ ਇਹਨਾਂ ਦੀ ਇਹ ਲੱਗੀ ਆ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਕਿ ਜਿਹੜੇ ਮੁਸਲਮਾਨ ਲੋਕ ਨੇ ਉਹ ਬਹੁਤ ਸਤਿਕਾਰ ਕਰਦੇ ਨੇ, ਹਰ ਧਰਮ ਦਾ ਵੀ ਸਤਿਕਾਰ ਕਰਦੇ ਨੇ, ਤੇ ਖਾਸ ਤੌਰ ਤੇ ਸਿੱਖਾਂ ਦਾ ਤਾਂ ਬਹੁਤ ਸਤਿਕਾਰ ਕਰਦੇ ਨੇ। ਮੈਂ ਇਹ ਗੱਲ ਕਿਉਂ ਕਹਿ ਰਿਹਾ, ਇਹ ਵਜ੍ਹਾ ਕੀ ਆ? ਵਜ੍ਹਾ ਇਹ ਆ ਕਿ ਮੰਨ ਕੇ ਚਲੋ ਹੁਣ ਅਸੀਂ ਵੀਡੀਓ ਬਣਾਉਂਦੇ ਆ, ਠੀਕ ਆ, ਬੇਸ਼ੱਕ ਆਪਾਂ ਹਾਸਿਆਂ ਵਾਲੀ ਵੀਡੀਓ ਬਣਾਉਂਦੇ ਆ, ਇਹਦੇ ਨਾਲ ਧਰਮ ਨੂੰ ਰਿਲੇਟ ਨਹੀਂ ਕਰਨਾ ਚਾਹੀਦਾ। ਹਾਸਿਆਂ ਵਾਲੀ ਵੀਡੀਓ, ਹਰ ਧਰਮ ਦੇ ਵਿੱਚ ਕਲਾਕਾਰ ਹੈਗੇ ਨੇ, ਮੁਸਲਮਾਨ ਕਲਾਕਾਰ ਵੀ ਹੈਗੇ, ਸਿੱਖ ਕਲਾਕਾਰ ਵੀ ਹੈਗੇ, ਆਪਾਂ ਉਹਨਾਂ ਦੀ ਵੀਡੀਓ ਬਣਾਈਆਂ। ਜਿਵੇਂ ਆਪਾਂ ਕੈਂਡੀ ਵਾਲੇ ਲੈ ਕੇ ਆਉਂਦੇ ਆ ਦੂਸਰੇ, ਹੈ ਨਾ, ਉਹ 'ਚ ਆਪਣੇ ਪੰਜਾਬੀ ਵੀ ਹੈਗੇ ਨੇ, ਫਿਰ ਹੋਰ ਵੀ ਕਈ ਕਲਾਕਾਰ ਹੈਗੇ ਨੇ ਜਿਹੜੇ ਕਿ ਹਸਾਉਂਦੇ ਨੇ। ਸੋ ਜਿੱਥੇ ਫਨਕਾਰ ਆ ਉਹ ਧਰਮ ਦੇ ਨਾਲ ਉਹ ਬੰਦਿਸ਼ ਨਹੀਂ ਹੁੰਦੀ, ਕਿਉਂਕਿ ਕਲਾਕਾਰ ਹਰ ਸਾਰਿਆਂ ਦਾ ਸਾਂਝਾ ਹੁੰਦਾ। ਸੋ ਆਪਾਂ ਜਦੋਂ ਮਤਲਬ ਆਪਾਂ ਵੀਡੀਓ ਬਣਾਉਂਦੇ, ਸ਼ੂਟ ਕਰਦੇ ਹਾਂ, ਹੈ ਨਾ, ਹਾਸੇ ਵਾਲੀ ਵੀਡੀਓ ਹੁੰਦੀ, ਆਪਾਂ ਹੱਸਦੇ ਹਾਂ, ਫਿਰ ਉਹ ਗੱਲਾਂ ਕਿਹੜੀਆਂ ਵਧੀਆ ਲੱਗਦੀਆਂ ਉਹ ਵੀ ਗੱਲਾਂ ਵੀ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਆ। ਮੈਂ ਕਦੇ ਵੀ ਨਹੀਂ, ਮਤਲਬ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਮੈਂ ਸਿਫਤ ਕਰ ਰਿਹਾ ਵੀ ਮੁਸਲਮਾਨਾਂ ਦੀ, ਮੈਂ ਕਦੇ ਵੀ ਨਹੀਂ ਵੇਖਿਆ ਵੀ ਮੁਸਲਮਾਨ ਕੋਈ ਵੀਰ ਭੈਣ ਕੋਈ ਮਾੜਾ ਕਮੈਂਟ ਨਹੀਂ ਕਰਦੇ। ਅੱਜ ਤੱਕ ਮੈਂ ਵੇਖਿਆ ਨਹੀਂ। ਸਾਡੀ ਵੀਡੀਓ ਥੱਲੇ ਸਾਰਿਆਂ ਨੇ ਵਧੀਆ ਹੀ ਕਮੈਂਟ ਕੀਤੇ ਆ ਵੀ ਭੈਣ ਜੀ, ਭਾਜੀ, ਸਰਦਾਰ ਜੀ, ਤੁਸੀਂ ਬਹੁਤ ਵਧੀਆ ਕੰਮ ਕੀਤਾ, ਤੁਸੀਂ ਵਧੀਆ ਵੀਡੀਓ ਬਣਾਈ ਆ, ਹਸਾਉਣ ਵਾਲੀ, ਤੁਸੀਂ ਸਾਰਿਆਂ ਨੂੰ ਹਸਾ ਰਹੇ ਹੋ। ਪਰ ਜੇ ਮੈਂ ਕੋਈ ਬੈਡ ਕਮੈਂਟ ਦੇਖਿਆ, ਉਹ ਇੱਕ ਅੱਧਾ ਹੁੰਦਾ, ਕਦੇ 2-4 ਮਹੀਨਿਆਂ ਬਾਅਦ ਇੱਕ ਕਮੈਂਟ, ਬੜਾ ਦਿਲ ਦੁਖਦਾ ਆ। ਉਹ ਕਮੈਂਟ ਕਰਨ ਵਾਲਾ ਸ਼ਖਸ ਜਿਹੜਾ ਆ, ਉਹਦਾ ਨਾਮ, ਜਿਹੜੇ ਨਾਮ ਦੇ ਪਿੱਛੇ ਸਿੰਘ ਲੱਗਾ ਹੁੰਦਾ, ਤੇ ਬਹੁਤ ਦੁੱਖ ਲੱਗਦਾ ਆ। ਆਪਣੇ ਲੋਕ ਆਪਣੇ ਹੀ ਲੋਕਾਂ ਦੀ ਲੱਤਾਂ ਖਿੱਚਦੇ ਆ, ਬਗਾਨੇ ਬੰਦੇ ਲੱਤਾਂ ਨਹੀਂ ਖਿੱਚਦੇ। ਸੋ ਇਸ ਕਰਕੇ ਮੈਂ ਗੱਲ ਕੀਤੀ ਆ ਕਿ ਮੈਨੂੰ ਇਹ ਗੱਲ ਕੋਈ ਯਾਦ ਆ ਗਈ ਕਿ ਮੈਂ ਸ਼ੇਅਰ ਜ਼ਰੂਰ ਕਰਾਂ ਤੁਹਾਡੇ ਨਾਲ। ਵੀ ਭਾਈ ਉੱਜੜ ਜਾਓ, ਜਿਹੜੇ ਅਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਤੁਰੇ ਫਿਰਦੇ ਆ, ਤੇ ਸਾਡੇ ਗੁਰੂ ਦੀ ਕੋਈ ਕਰਾਮਾਤੀ ਹੋਏਗੀ। ਐਸੀ ਗੱਲ ਨਹੀਂ, ਬਿਲਕੁਲ। ਸਰਦਾਰ ਜੀ, ਤੁਸੀਂ ਇੰਨੀ ਜ਼ਿੰਦਗੀ ਗੁਜ਼ਾਰੀ ਮਾਸ਼ਾਅੱਲਾ, ਔਰ ਇੰਨੇ ਜ਼ਿਆਦਾ ਤੁਸੀਂ ਸਫ਼ਰ ਕੀਤਾ, ਜਿਸ ਤਰ੍ਹਾਂ ਤੁਸੀਂ ਦੱਸਿਆ। ਪਾਕਿਸਤਾਨ ਦੇ ਵੀ ਤੁਸੀਂ 40 ਤੋਂ ਜ਼ਿਆਦਾ ਟਾਈਮ ਆਉਂਦੇ ਰਹੇ ਹੋ। ਕੋਈ ਐਸਾ ਮਨਫਰਦ ਮੁਖਤਲਿਫ ਜਿਹਾ ਵਾਕਿਆ ਜਿਹੜਾ ਤੁਹਾਨੂੰ ਯਾਦ ਹੋਏ? ਬਹੁਤ ਸਾਰੇ ਵਾਕਿਆ ਇੱਥੇ ਪਾਕਿਸਤਾਨ ਦੀ ਧਰਤੀ ਦੇ ਉੱਤੇ ਆ। ਅਸੀਂ ਪਿੰਡਾਂ 'ਚ ਅਕਸਰ ਜਾਂਦੇ ਆ, ਪਿੰਡਾਂ ਦੇ ਵਿੱਚ ਲੋਕ ਭੁੱਬਾ ਮਾਰ ਕੇ ਰੋਂਦੇ ਆ, ਮਿਲਦੇ ਆ, ਗਲਦੇ ਆ। ਜਦੋਂ ਅਸੀਂ ਨਵੇਂ ਆਏ ਤਾਂ ਇੱਕ ਬਾਬਾ ਜੀ ਆਏ, ਤਕਰੀਬਨ ਉਹ 100-150 ਕਿਲੋਮੀਟਰ ਤੁਰ ਕੇ ਆਏ ਨਨਕਾਣੇ। ਤੇ ਹੈਗੇ ਕਹਿੰਦੇ ਤਕੜੇ ਰਾਈਸ ਸੀਗੇ,
ਤੇ ਕਹਿੰਦੇ ਮੈਂ ਕਿਹਾ ਮੈਂ ਨਨਕਾਣੇ ਜਾਣਾ, ਤੁਰ ਕੇ ਜਾਣਾ। ਤੇ ਮੈਨੂੰ ਉਹ ਪੁੱਛਣ ਲੱਗੇ, ਰੱਬ ਵੱਲੋਂ ਸਾਨੂੰ ਮਿਲ ਗਏ ਤੇ ਪੁੱਛਣ ਵੀ ਤੁਹਾਡੇ ਜਲੰਧਰ ਤੋਂ ਜਿਹੜਾ ਹੈ ਨਕੋਦਰ ਤੋਂ ਕੌਣ? ਮੈਂ ਕਿਹਾ ਅਸੀਂ ਉੱਥੇ ਰਹਿੰਦੇ ਹਾਂ। ਮੇਰੇ ਗਲ ਲਾ ਕੇ ਭੱਬਾ ਮਾਰ ਕੇ ਰੋਣ ਲੱਗ ਪਏ ਕਿ ਮੇਰਾ ਤਾਂ ਉੱਥੇ ਸਾਰਾ ਕੁਝ ਰਹਿ ਗਿਆ। ਉਹਨਾਂ ਨੇ ਪਿੰਡ ਆਪਣਾ ਦੱਸਿਆ। ਸਾਡੇ ਅੰਕਲ ਜੀ ਇੱਕ ਆਏ, ਮੇਰੇ ਪਰਿਵਾਰ ਬਹੁਤ ਭਰਾਵਾਂ ਦਾ ਬਾਠ ਪਰਿਵਾਰ ਆ, 420 ਚੱਕ ਦੇ ਵਿੱਚ ਆ। ਉੱਥੇ ਅਸੀਂ ਗਏ, ਸਾਰਾ ਪਿੰਡ ਸਾਡੇ ਮਗਰ ਮਗਰ। ਉਹਨਾਂ ਦੀ ਬੈਠਕ ਪੱਕੀ ਸੀ ਉਸ ਵੇਲੇ, ਕਈ ਮਰੱਬੇ ਸੀ। ਉਹ ਬਜ਼ੁਰਗ ਨੂੰ ਵੀ ਸਾਰਾ ਪਤਾ ਸੀ। ਉਹ ਕਹਿੰਦਾ ਮੈਨੂੰ ਇੱਥੋਂ ਤਾਰ ਦੇ, ਮੈਂ ਆਪੇ ਘਰ ਆਪਣੇ ਚਲ ਜਾਣਾ। ਤੇ ਉਹਨਾਂ ਨੇ, ਉਹ ਪਿੰਡ ਵਾਲਿਆਂ ਨੇ, ਬਾਕੀ ਸਾਰੇ ਭਰਾਵਾਂ ਨੇ ਜ਼ਮੀਨ ਜਦ ਵੰਡ ਲਈ, ਸਾਰਾ ਕੁਝ ਉਹਨਾਂ ਨੇ ਬੈਠਕ ਸਾਂਭ ਕੇ ਰੱਖੀ ਸੀ। ਉਂਝ ਹੀ ਰੱਖੀ ਵੀ ਸਰਦਾਰ ਆਉਣਗੇ ਅਸੀਂ ਉਹਨਾਂ ਨੂੰ ਵਿਖਾਵਾਂਗੇ। ਵਾਹ ਜੀ ਵਾਹ। ਆ ਸਾਡੇ ਨਾਲ ਬੀਬੀ ਹੈ, ਇਸ ਵਾਰ ਆਈ ਹੈ। ਇੱਕ ਉਹ ਆਪਣੇ ਰਿਸ਼ਤੇਦਾਰ ਗਈ, ਉਹਨਾਂ ਦੇ ਨਾਨਕਿਆਂ ਦੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀਗੇ, ਉਹਨਾਂ ਨੂੰ ਮਿਲਣ ਗਈ ਕੱਲ। ਤੇ ਉਹ ਰਾਤ ਮੈਨੂੰ ਦੱਸ ਰਹੀ ਸੀ ਉਹ ਪਾਵਾ ਚੁੱਕ ਲਿਆਈ ਆ। ਉਹਨਾਂ ਨੇ ਉਦੋਂ ਦੀ ਮੰਜੀ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਪਈ ਸੀ, ਉਹ ਉਦਾਂ ਹੀ ਪਈ ਸੀ। ਉਹ ਗਲ ਸੜ ਗਈ ਤਾਂ ਪਾਵਾ ਬਚਿਆ ਸੀਗਾ, ਤੇ ਉਹ ਪਾਵਾ ਹੀ ਉੱਥੇ ਚੁੱਕ ਲਿਆਈ। ਯਾਦ ਬਿਲਕੁਲ। ਤੇ ਮਿੱਟੀ ਤਾਂ ਸਾਡੇ ਬਹੁਤ ਲੋਕ ਲੈ ਕੇ ਜਾਂਦੇ ਨਨਕਾਣਾ ਸਾਹਿਬ। ਇਹ ਤਾਂ ਮੈਂ ਸੁਣਿਆ ਕਿ ਮਿੱਟੀ ਨਨਕਾਣਾ ਸਾਹਿਬ ਦੀ, ਲਾਹੌਰ ਦੀ ਮਿੱਟੀ, ਸ਼ਾਹੀ ਕਿਲੇ ਦੀ ਇੱਥੋਂ ਲੈ ਕੇ ਜਾਂਦੇ ਨਾ ਪਿਆਰ ਬਹੁਤ ਜ਼ਿਆਦਾ। ਇਹ ਜਿਹੜਾ, ਕਿਉਂਕਿ ਸਾਡਾ ਜਿਹੜਾ ਸਾਰਾ ਕੁਝ ਰਹਿ ਹੀ ਇੱਥੇ ਗਿਆ। ਜਿਹੜੀ ਇਹ ਪੰਜਾਬ ਦੀ ਧਰਤੀ ਸੀ ਨਾ ਜੀ, ਅਸਲੀ ਉਪਜਾਊ ਧਰਤੀ ਤਾਂ ਇਹ ਸੀਗੀ। ਉਦੋਂ ਤਾਂ ਸਾਰੀ ਬੰਜਰ ਸੀਗੀ, ਬਾਅਦ ਚ ਆਬਾਦ, ਸਾਰੀ ਬਾਅਦ ਚ ਆਬਾਦ ਹੋਈ ਆ। ਜਿੰਨਾ ਦੁਆਬੇ ਦਾ ਏਰੀਆ ਜਾਂ ਮਾਲਵੇ ਦਾ ਏਰੀਆ ਵਾ, ਉਹ ਰੇਤਲਾ ਏਰੀਆ ਸੀਗਾ, ਬਾਅਦ ਚ ਡਿਵੈਲਪਮੈਂਟ ਹੋਇਆ। ਜਦੋਂ ਅਸੀਂ ਜਿੱਥੇ ਬੈਠ ਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਜਾਂ ਵੀਡੀਓ ਸ਼ੂਟ ਕਰ ਰਹੇ ਹਾਂ, ਦੁਆਬਾ ਏਰੀਆ ਸਾਰਾ। ਸੋ ਇਹ ਆਪਾਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਿਆ, ਜਾਂ ਇੱਥੇ ਆਮ ਲੋਕਾਂ ਕੋਲ ਆਪਾਂ ਸੁਣਦੇ ਰਹਿੰਦੇ ਵੀ ਇਸ ਏਰੀਆ ਦੇ ਵਿੱਚ ਸਾਰੇ ਜੰਗਲ ਹੁੰਦਾ ਸੀਗਾ, ਰੇਤ ਸੀ, ਤੇ ਖਾਲੀ ਹੁੰਦੇ ਸੀਗੇ। ਇੱਥੇ ਕੋਈ ਮਕਾਨ ਨਹੀਂ, ਕੁਝ ਨਹੀਂ ਹੁੰਦਾ ਸੀਗਾ। ਸੋ ਇਹਨਾਂ ਦੀ ਗੱਲ ਵਾਕਈ 100% ਸਹੀ ਆ ਕਿ ਦੁਆਬਾ ਏਰੀਆ, ਇੱਧਰਲਾ ਏਰੀਆ ਸਾਰਾ ਹੀ ਬੰਜਰ ਹੁੰਦਾ ਸੀਗਾ। ਹੁਣ ਵੰਡ ਤੋਂ ਬਾਅਦ ਹੀ ਇੱਧਰ ਸ਼ੁਰੂ ਹੋਇਆ ਖੇਤੀ ਕਰਨੀ, ਘਰ ਪੈਣੇ, ਫਿਰ ਉਪਜਾਊ ਹੌਲੀ ਹੌਲੀ ਹੁਣ ਉਪਜਾਊ ਹੋਏ ਨੇ ਜਾ ਕੇ ਖੇਤ। ਤੇ ਬਹੁਤ ਹੀ ਵਧੀਆ ਤੇ ਇੰਟਰਸਟਿੰਗ ਵੀਡੀਓ ਲੱਗੀ ਸਾਰੀ। ਤੇ ਜਿਵੇਂ ਕਿ ਪੋਡਕਾਸਟ ਸੁਣਨਾ ਨਾ ਬਹੁਤ ਇੱਕ ਵਧੀਆ ਲੱਗਦਾ ਆ। ਇਨਫੋਰਮੇਸ਼ਨ ਕਿੰਨੀ ਮਿਲਦੀ ਹੈ, ਬਹੁਤ ਵਧੀਆ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇੱਕ ਤਾਂ ਇਨਫੋਰਮੇਸ਼ਨ ਮਿਲਦੀ ਆ, ਇੱਕ ਉਧਰ ਦੀ ਜਿਹੜੀ ਭਾਸ਼ਾ, ਕਿੰਨੀਆਂ ਭਾਸ਼ਾ ਚੱਲਦੀਆਂ ਨੇ, ਕਿਵੇਂ ਬੋਲਦੇ ਨੇ, ਬੰਦੇ ਨੂੰ ਕਿਵੇਂ ਟਰੀਟ ਕਰਦੇ ਨੇ। ਸੋ ਇਹ ਸਾਰਾ ਕੁਝ ਜਿਹੜਾ ਆਪਾਂ ਨੂੰ ਪੋਡਕਾਸਟ ਤੋਂ ਮਿਲਦਾ। ਜਿਵੇਂ ਹੁਣ ਆਪਾਂ ਪਿੱਛੇ ਤੁਸੀਂ ਸਾਡੀਆਂ ਵੀਡੀਓ ਦੇਖੀਆਂ ਨੇ, ਸਲੀਮ ਅਲਵੇਲਾ ਸਾਹਿਬ ਦੀ, ਗੋਗਾ ਪਸੂਰੀ ਸਾਹਿਬ ਦੀ, ਫਿਰ ਆਗਾ ਮਾਜੀ ਜੀ ਦੀ ਵੀਡੀਓ ਆਪਾਂ ਲੈ ਕੇ ਆਏ ਸੀ ਪੋਡਕਾਸਟ ਵਿੱਚ। ਤੇ ਉੱਥੋਂ ਆਪਾਂ ਨੂੰ ਬੜਾ ਕੁਝ ਸਿੱਖਣ ਨੂੰ ਵੀ ਮਿਲਿਆ, ਤੇ ਬਹੁਤ ਕੁਝ ਜਾਣਕਾਰੀ ਇਹ ਮਿਲਦੀ ਆ ਕਿ ਕਿੱਦਾਂ ਦਾ ਰਹਿਣਾ ਸਹਿਣਾ ਉੱਥੇ ਲੋਕਾਂ ਦਾ, ਕਿਵੇਂ ਇੱਕ ਦੂਜੇ ਨਾਲ ਵਰਤਦੇ ਨੇ, ਖਾਣਾ ਪੀਣਾ ਕਿਵੇਂ ਦਾ, ਫਨਕਾਰ ਲੋਕ ਨੇ ਉਹ ਕਿਵੇਂ ਰਹਿੰਦੇ ਨੇ ਅੱਜ ਕੱਲ੍ਹ, ਪਹਿਲਾਂ ਕਿਵੇਂ ਸੀਗੇ, ਸਟਰਗਲ ਲਾਈਫ ਕੀ ਸੀ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਸੋ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਲੱਗਦੀਆਂ ਨੇ, ਤੇ ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਇਹ ਵੀ ਸਾਨੂੰ ਦੱਸਿਆ ਕਰੋ। ਤੇ ਮੈਂ ਉਹਨਾਂ ਦੋਸਤਾਂ ਨੂੰ ਕਹਿਣਾ ਚਾਹੁੰਦਾ ਆ, ਮੈਸੇਜ ਦੇਣਾ ਚਾਹੁੰਦਾ, ਜਿਹੜੇ ਦੋਸਤ ਸਾਡੀਆਂ ਵੀਡੀਓ ਥੱਲੇ ਕਮੈਂਟ ਕਰ ਰਹੇ ਨੇ ਕਿ ਤੁਸੀਂ ਗੋਗਾ ਸਾਹਿਬ ਦੀ ਨਵੀਂ ਵੀਡੀਓ ਆ ਗਈ ਉਹਦੇ ਉੱਤੇ ਵੀਡੀਓ ਲੈ ਕੇ ਆਓ, ਹੋਰ ਵੀ ਕੈਂਡੀ ਬਾਕਸ 'ਚ ਇੱਕ ਨਵੀਂ ਵੀਡੀਓ ਆ ਗਈ ਆ ਉਹ ਵੀ ਲੈ ਕੇ ਆਓ। ਅਸੀਂ ਸਾਰੀਆਂ ਵੀਡੀਓ, ਸਾਰੇ ਮੈਸੇਜ ਰੀਡ ਕਰ ਰਹੇ ਹਾਂ। ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਡੀ ਇੱਕ ਰਿਕੁਐਸਟ ਆ ਕਿ ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਪੋਹ ਦਾ ਮਹੀਨਾ। ਇੱਕ ਵਾਰੀ ਫੇਰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਗੁਰੂਆਂ ਦਾ, ਸਾਡੇ ਸ਼ਹੀਦ ਸਿੰਘਾਂ ਦਾ ਇਹ ਇੱਕ ਸਾਰੇ ਸ਼ਹੀਦੀ ਦਿਹਾੜੇ ਸਾਡੇ ਨੇ, ਠੀਕ ਆ। ਇਹਨਾਂ ਦਿਨਾਂ 'ਚ ਅਸੀਂ ਪਰਹੇਜ਼ ਕਰਦੇ ਹਾਂ, ਵਿਆਹਾਂ ਸ਼ਾਦੀਆਂ ਰੱਖਣ ਨੂੰ, ਖੁਸ਼ੀ ਮਨਾਉਣ ਨੂੰ ਅਸੀਂ ਬਹੁਤ ਪਰਹੇਜ਼ ਕਰਦੇ ਹਾਂ। ਹੱਸਣਾ ਬਹੁਤ ਸਖਤ ਮਨਾ ਆ। ਸੋ ਕੋਸ਼ਿਸ਼ ਸਾਡੀ ਇਹੀ ਆ ਕਿ ਸਾਡੇ ਇਹ ਸ਼ਹੀਦੀ ਦਿਹਾੜਿਆਂ ਤੋਂ ਬਾਅਦ ਅਸੀਂ ਜਿਹੜੇ ਆਊ ਅਗਲਾ ਮਹੀਨਾ ਚੜ੍ਹੇਗਾ, ਉਸ ਤੋਂ ਆਪਾਂ ਉਸ ਮਹੀਨੇ ਦੇ ਵਿੱਚ ਫਿਰ ਆਪਾਂ ਫਨੀ ਵੀਡੀਓ ਕੰਟੀਨਿਊ ਕਰਾਂਗੇ। ਸੋ ਇਹ ਇੱਕ ਰਿਕੁਐਸਟ ਆ, ਇਹਨੂੰ ਮਨਜ਼ੂਰ ਕਰਿਓ। ਤੇ ਸਾਡੀਆਂ ਜਿਹੜੀਆਂ ਵੀਡੀਓ ਆ ਰਹੀਆਂ ਨੇ ਇਹਨਾਂ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ, ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ ਕਰੋ। ਤੇ ਸਾਰੀਆਂ ਵੀਡੀਓ ਜਿਹੜੇ ਤੁਹਾਡੇ ਮੈਸੇਜ ਨੇ ਆਪਾਂ ਨੋਟ ਕਰ ਰਹੇ ਹਾਂ ਤੇ ਜ਼ਰੂਰ ਲੈ ਕੇ ਆਵਾਂਗੇ। ਅਗਲੇ ਹਫਤੇ ਤੋਂ ਵੀਡੀਓ ਸਾਰੀਆਂ ਕੰਟੀਨਿਊ ਫਿਰ ਕਰਾਂਗੇ। ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।